ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਪੰਜਾਬੀ ਰੇਡੀਓ ਯੂਐਸਏ ਨੂੰ ਇਸ ਵੇਲੇ ਤੁਸੀਂ AM FM ਸਟੇਸ਼ਨਸ ਦੇ ਨਾਲ ਰੇਡੀਓ ਸੈੱਟ ਤੇ ਨੈੱਟ ਤੇ ਮੋਬਾਈਲ ਐਪ ਸੋਸ਼ਲ ਮੀਡੀਆ ਪਲੇਟਫਾਰਮਸ ਫੇਸਬੁੱਕ ਤੇ YouTube ਤੇ ਸੁਣ ਰਹੇ ਹੋ ਦੇਖ ਰਹੇ ਹੋ। ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ। ਪ੍ਰੋਗਰਾਮ ਦੇ ਵਿੱਚ ਕਈ ਅਹਿਮ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਮੇਰੇ ਨਾਲ ਜੁੜ ਚੁੱਕੇ ਨੇ ਪੰਜਾਬ ਤੋਂ ਮਿੰਟੂ ਗੁਰਸਰੀਆ ਜੀ। ਉਹਨਾਂ ਦਾ ਸਵਾਗਤ ਕਰਾਂਗੇ ਪਹਿਲਾਂ, ਫਿਰ ਕਰਾਂਗੇ ਕੀ ਖਾਸ ਖਬਰਾਂ ਤੇ ਚਰਚਾ। ਮਿੰਟੂ ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਜੀ ਪੰਜਾਬੀ ਰੇਡੀਓ ਯੂਐਸਏ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ। ਸ਼ੁਕਰੀਆ ਜੀ ਸਾਰਿਆਂ ਨੂੰ, ਸਤਿ ਸ੍ਰੀ ਅਕਾਲ ਜੀ। ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਦੱਸਦੇ ਚੱਲੀਏ ਕਿ ਅੱਜ ਸਾਲ 2023 ਦੀ 22 ਮਾਰਚ ਹੈ ਤੇ ਦਿਨ ਬੁੱਧਵਾਰ ਹੈ। ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਉਹਨਾਂ ਦਾ ਨੰਬਰ ਹੈ 408-272-2500। ਕਵਰਡ ਕੈਲੀਫੋਰਨੀਆ, ਓਬਾਮਾ ਕੇਅਰ ਤੇ ਮੈਡੀਕੇਅਰ ਨੂੰ ਲੈ ਕੇ ਅਮਰੀਕਾ ਦੇ ਸਾਰੇ ਸੂਬਿਆਂ ਦੇ ਵਿੱਚ ਇਹ ਸੇਵਾਵਾਂ ਦਿੰਦੇ ਨੇ। ਇਹਨਾਂ ਸੇਵਾਵਾਂ ਬਾਰੇ ਹੋਰ ਜਾਣਕਾਰੀਆਂ ਦੇ ਲਈ, ਕਿਸੇ ਵੀ ਪਾਲਿਸੀ ਦੇ ਵਿੱਚ ਚੇਂਜ ਕਰਵਾਉਣ ਦੇ ਲਈ, ਹੋਰ ਜਾਣਕਾਰੀਆਂ ਦੇ ਲਈ ਅੱਜ ਹੀ ਡਾਇਲ ਕਰੋ 408-272-2500। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਅਨ ਅਟਾਰਨੀ ਟਰਕੀਅਨ ਦੇ ਨਾਲ ਤੁਸੀਂ US ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਉਹਨਾਂ ਤੋਂ ਸਵਾਲ ਪੁੱਛਣਾ ਹੈ ਤਾਂ ਉਹਨਾਂ ਦਾ ਨੰਬਰ ਹੈ 415-909-0503। GK ਧਨੋਟਾ ਯੂਬਾ ਸਿਟੀ, ਬਲਜਿੰਦਰ ਸਿੰਘ ਨਿਜਰ ਵੁੱਡਲੈਂਡ, ਪਰਮਜੀਤ ਕੌਰ ਰੰਗੀ ਵੈਕਾਵਿਲ, ਹਰਨੇਕ ਸਿੰਘ ਪਾਬਲਾ ਇੰਡੀਅਨ ਕੰਜ਼ੀਰੈਂਟਨ, ਸਰਬਜੀਤ ਸਿੰਘ ਸ਼ੋਕ ਟਰਲਕ GN ਲੂ ਵਾਲੇ ਟਰੱਕ ਵਾਸ਼ ਕਰਦੇ ਨੇ, ਆਇਲ ਚੇਂਜ ਕਰਦੇ ਨੇ, ਏਅਰ ਬ੍ਰੇਕਾਂ ਦਾ ਕੰਮ ਤਸੱਲੀ ਬਖਸ਼ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵੀ ਇਹਨਾਂ ਤੋਂ ਮਿਲਦੇ ਨੇ। ਲੋਕੇਸ਼ਨ ਆ ਸੈਂਤਾਨੇਲਾ ਦੀ। ਨਿਮਾ ਸਹੂਲਤਾਂ ਦੇ ਨਾਲ ਗੱਲ ਕੀਤੀ ਜਾ ਸਕਦੀ ਹੈ 209-277-0113 ਤੇ। ਬੂਟਾ ਸਿੰਘ ਰਾਣੀਪੁਰ ਫਰੈਜ਼ਨੋ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408-272-5200। ਮਿੰਟੂ ਜੀ, ਖਬਰਾਂ ਦੇ ਵੱਲ ਆਈਏ ਤੇ ਸ਼ੁਰੂਆਤ ਕਰੀਏ ਅੰਮ੍ਰਿਤਪਾਲ ਸਿੰਘ ਦੇ ਮੁੱਦੇ ਤੋਂ। ਵਿਧਾਨ ਸਭਾ ਦੇ ਵਿੱਚ ਵੀ ਇਹ ਮੁੱਦਾ ਗੁੰਜਿਆ ਜੀ। ਜੀ ਬਿਲਕੁਲ, ਅੱਜ ਵਿਧਾਨ ਸਭਾ ਸੈਸ਼ਨ ਜਿਹੜਾ ਬਜਟ ਦਾ ਚੱਲ ਰਿਹਾ ਸੀਗਾ ਉਹਦਾ ਆਖਰੀ ਦਿਨ ਸੀਗਾ ਤੇ ਇਹਦੇ ਵਿੱਚ ਦੇਖੋ ਬਹੁਤ ਕੁਝ ਹੋ ਜਾਣਾ ਸੀਗਾ। ਥੋੜਾ ਜਿਹਾ ਸਮਾਂ ਜਿਹੜਾ ਹੈ ਉਹ ਕਹਿ ਲਓ ਕਿ ਇਹਨਾਂ ਨੇ ਵਿਚਾਰਿਆ। ਉਧਰੋਂ ਕਾਂਗਰਸ ਨੇ ਕਿਹਾ ਸੀਗਾ ਕਿ ਅਸੀਂ ਘਰਾਓ ਕਰਾਂਗੇ ਤਾਂ ਉਹਨਾਂ ਨੇ 44 ਲਾ ਰੱਖੀ ਆ ਪੂਰੇ ਚੰਡੀਗੜ੍ਹ ਦੇ ਵਿੱਚ। ਤੇ ਪੋਸੀਬਿਲਿਟੀ ਨਹੀਂ ਸੀ ਕਿਉਂਕਿ ਫਿਰ ਇਹਨਾਂ ਤੇ ਕੇਸ ਦਰਜ ਹੋ ਜਾਣਾ ਸੀਗਾ ਤੇ ਚੰਡੀਗੜ੍ਹ ਦਾ ਕੇਸ ਦਰਜ ਹੋਇਆ। ਤੁਸੀਂ ਹਿਸਾਬ ਲਾ ਲਓ ਕਿ ਗਗਨ ਅਨਮੋਲ ਮਾਨ ਅਤੇ ਕਈ ਹੋਰ ਜਿਹੜੇ ਇਹਨਾਂ ਦੇ ਵੱਡੇ ਲੀਡਰ ਨੇ ਉਹਨਾਂ ਤੇ ਉੱਥੇ ਚਾਰਜਸ ਫਰੇਮ ਹੋ ਗਏ ਨੇ ਜੀ। ਤਾਂ ਕਹਿੰਦਾ ਮਤਲਬ ਕਿ ਇਹਨਾਂ ਦਾ ਟਾਲਾ ਵੱਟਿਆ ਗਿਆ। ਤਾਂ ਦੂਸਰੇ ਪਾਸੇ ਅੱਜ ਅਚਾਨਕ ਬਜਟ ਸੈਸ਼ਨ ਦੇ ਵਿੱਚ 23 ਮਾਰਚ ਦੇ ਮੱਦੇਨਜ਼ਰ ਸ਼ਹੀਦਾਂ ਬਾਰੇ ਵੀ ਉੱਥੇ ਬਹੁਤ ਖੁੱਲ੍ਹ ਕੇ ਗੱਲਬਾਤ ਹੋਣੀ ਸ਼ੁਰੂ ਹੋਈ ਜੀ। ਹਾਲਾਂਕਿ ਆਪਾਂ ਨੂੰ ਪਤਾ ਹੈ ਕਿ ਲਾਰੈਂਸ ਦੀ ਇੰਟਰਵਿਊ ਅੰਮ੍ਰਿਤਪਾਲ ਸਿੰਘ ਦੇ ਮੁੱਦੇ ਤੇ, NSA ਦੇ ਮੁੱਦੇ ਤੇ, ਨਜਾਇਜ਼ ਫੜੋ ਫੜਾਈ ਦੇ ਮੁੱਦੇ ਤੇ, ਬਥੇਰੇ ਮੁੱਦਿਆਂ ਤੇ ਘਿਰਨਾ ਸੀਗਾ। ਪਰ ਕੋਈ ਨਾ ਕੋਈ ਰਸਤਾ ਸਿਆਸਤ ਬਣਾ ਲੈਂਦੀ ਹੈ। ਸ਼ਹੀਦਾਂ ਦੀ ਗੱਲ ਕਰਨੀ ਮਾੜੀ ਨਹੀਂ ਹੈ, ਪਰ ਸ਼ਹੀਦਾਂ ਦੇ ਨਾਂ ਨੂੰ ਵਰਤ ਕੇ ਆਪਣਾ ਡੰਗ ਟਪਾਉਣਾ ਵੀ ਠੀਕ ਨਹੀਂ ਹੈ ਜੀ। ਉਹ ਵੀ ਠੀਕ ਨਹੀਂ ਹੈ। ਤਾਂ ਖੈਰ ਅੰਮ੍ਰਿਤਪਾਲ ਸਿੰਘ ਦਾ ਮੁੱਦਾ ਜਿਹੜਾ ਗੂੰਜਿਆ ਉਹ ਬਸ ਇੰਨਾ ਕੁ ਗੂੰਜਿਆ, ਕੋਈ ਉਹਦੇ ਤੇ ਵਿਸਥਾਰਪੂਰਵਕ ਚਰਚਾ ਨਹੀਂ ਹੋਈ। ਉਹਦਾ ਜਵਾਬ ਜ਼ਰੂਰ ਦਿੱਤਾ ਮਾਨ ਸਾਹਿਬ ਨੇ ਆਪਣਾ, ਜਦੋਂ ਉਹਨਾਂ ਨੇ ਐਡਰੈਸ ਕੀਤਾ ਤਾਂ ਉਹਦੇ 'ਚ ਉਹਨਾਂ ਨੇ ਸਾਫ਼ ਤੌਰ ਤੇ ਕਹਿ ਲਈਏ ਕਿ ਸੰਕੇਤ ਦਿੱਤੇ ਜਾਂ ਇੱਕ ਚੇਤਾਵਨੀ ਦਿੱਤੀ ਕਿ ਅਸੀਂ ਐਸਾ ਹੋਣ ਨਹੀਂ ਦੇਵਾਂਗੇ। ਤਾਂ ਉਹ ਚਲੋ ਆਪਣੀ ਜਗ੍ਹਾ ਤੇ ਆ। ਉਹਨਾਂ ਨੇ ਬਾਰ-ਬਾਰ ਭਾਸ਼ਣ ਦਿੱਤਾ ਤਾਂ ਸੰਕੇਤਕ ਉਹਨਾਂ ਨੇ ਕਹਿਣਾ ਹੀ ਸੀਗਾ। ਅਸਲ ਦੇ ਵਿੱਚ ਭਾਜਪਾ ਨੇ ਕਿਹਾ ਕਿ ਦੇਖੋ ਅਸੀਂ ਜਿਹੜੇ ਦੇਸ਼ ਤੋੜਨ ਦੀ ਗੱਲ ਕਰਦੇ ਉਹਨਾਂ ਦੇ ਖਿਲਾਫ ਕਾਰਵਾਈ ਕਰਨ ਦੇ ਹਮਾਇਤ ਦੇ ਵਿੱਚ ਆ, ਪਰ ਨਜਾਇਜ਼ ਨਹੀਂ ਕਿਸੇ ਨਾਲ ਹੋਣੀ ਚਾਹੀਦੀ। ਆਈਓ ਗੱਲ ਰਾਜਾ ਵੜਿੰਗ ਨੇ, ਜਿਹੜਾ ਕਿ ਅੰਮ੍ਰਿਤਪਾਲ ਸਿੰਘ ਦਾ ਬੜਾ ਵੱਡਾ ਆਲੋਚਕ ਰਿਹਾ, ਬਹੁਤ ਵੱਡਾ, ਤਾਂ ਉਹਨੇ ਵੀ ਕਿਹਾ, ਉਹਨੇ ਬਕਾਇਦਾ ਪੱਤਰ ਲਿਖਿਆ ਬਤੌਰ ਕਾਂਗਰਸ ਪ੍ਰਧਾਨ। ਰਾਜਾ ਵੜਿੰਗ ਨੇ ਕਿਹਾ ਕਿ ਵੇਖੋ ਅਸੀਂ ਜਾਇਜ਼ ਕਾਰਵਾਈ ਦੇ ਹੱਕ ਦੇ ਵਿੱਚ ਆ ਕਿ ਜਿਹਦੇ ਤੇ ਬਣਦੀ ਕਾਰਵਾਈ ਕਰ ਦਿਓ, ਬਟ ਤੁਸੀਂ ਕਿਸੇ ਨਜਾਇਜ਼ ਤੇ ਨਾ ਕਰੋ, ਐਸੀ ਸਾਡੀ ਬੇਨਤੀ ਹੈ। ਤਾਂ ਇਸੇ ਤਰ੍ਹਾਂ ਇਆਲੀ ਸਾਹਿਬ ਨੇ ਵੀ ਉੱਥੇ ਖਾਸਾ ਮੁੱਦਾ ਚੁੱਕਿਆ। ਇਆਲੀ ਕਹਿੰਦੇ ਕਿ ਬਈ ਤੁਸੀਂ ਸਿੱਖ ਕੌਮ ਨੂੰ ਗੁਲਾਮੀ ਦਾ ਅਹਿਸਾਸ ਕਰਾ ਰਹੇ ਹੋ, ਜਾਂ ਇਹੀ ਗੱਲਾਂ ਪਹੁੰਚੋ ਕਿ ਤੁਸੀਂ ਇਸ ਤਰ੍ਹਾਂ ਦੀ ਫੜੋ ਫੜਾਈ ਜਿਹੜੀ ਹੈ ਉਹ ਬਹੁਤ ਜ਼ਿਆਦਾ ਕਰ ਰਹੇ ਹੋ ਜੀ। ਤਾਂ ਮਤਲਬ ਕਿ ਇੰਨੀ ਕੁ ਚਰਚਾ ਜਿਹੜੀ ਹੈ ਉਹ ਉੱਥੇ ਹੋਈ ਹੈ ਸਦਨ ਦੇ ਵਿੱਚ। ਬਾਕੀ ਕਿਉਂਕਿ ਅੱਜ ਲਾਸਟ ਦਿਨ ਸੀ, ਬਹੁਤ ਕੰਮ ਨਿਬੇੜਨਾ ਸੀਗਾ ਇਹਨਾਂ ਨੇ। ਜਿੱਦਾਂ ਹਿਮਾਚਲ ਦਾ ਸੈਸ ਲੱਗਾ ਹੋਇਆ, ਉਹਦੇ ਵਿਰੋਧ ਦੇ ਵਿੱਚ ਵੀ ਮਤਾ ਪਾਇਆ, ਤਾਂ ਉਹ
ਮਾਮਲੇ 'ਚ ਮੇਰੇ ਖਿਆਲ ਦੇ ਨਾਲ ਬਹੁਤ ਵੱਡੀ ਚਰਚਾ ਹੋਣ ਦੀ ਜ਼ਰੂਰਤ ਸੀਗੀ, ਪਰ ਚਰਚਾ ਨਹੀਂ ਕੀਤੀ ਗਈ। ਜੀ ਕੁਝ ਸਮੇਂ ਵਾਸਤੇ ਹੀ ਚਰਚਾ ਕੀਤੀ ਗਈ ਆ। ਹੂੰ ਸੋ ਸਦਨ ਦੇ ਵਿੱਚ ਇੰਨਾ ਹੀ ਕੁਝ ਸੀ, ਹੂੰ ਸਦਨ ਤੋਂ ਬਾਹਰ ਬਥੇਰਾ ਕੁਝ ਸੀ। ਜੀ ਤਾਂ ਅੱਜ ਅਮਰਤਪਾਲ ਸਿੰਘ ਦੇ ਘਰੇ ਪੁਲਿਸ ਦੁਬਾਰਾ ਗਈ ਆ। ਕੁਝ ਤੇ ਮੀਡੀਆ ਦਾਅਵੇ ਇਹ ਕਹਿ ਰਹੇ ਨੇ ਕਿ ਵੇਖੋ ਜੀ, ਇਹ ਜਿਹੜੀ ਪੁਲਿਸ ਗਈ ਸੀ ਉਹਦੇ ਨਾਲ ਦਿੱਲੀ ਤੋਂ ਆਈਆਂ ਕੁਝ ਟੀਮਾਂ ਸੀਗੀਆਂ, ਜੀ ਪਰ ਕੁਝ ਨੇ ਪੰਜਾਬ ਪੁਲਿਸ ਦਾ ਹੀ ਜ਼ਿਕਰ ਕੀਤਾ ਹੈ। ਤਾਂ ਉਹਨਾਂ ਨੇ ਅਮਰਤਪਾਲ ਸਿੰਘ ਦੀ ਮਾਤਾ ਤੋਂ ਪੁੱਛਗਿੱਛ ਕੀਤੀ ਆ, ਜੋ ਉਹਨਾਂ ਨੇ ਪੁੱਛਿਆ ਹੋਊਗਾ ਉਹਨਾਂ ਨੇ ਦੱਸਿਆ ਹੋਵੇਗਾ। ਕੁਝ ਨੇ ਰਿਪੋਰਟਾਂ ਨੇ ਇਹ ਵੀ ਕਲੇਮ ਕੀਤਾ ਵਾ ਕਿ ਜੋ ਧਰਮ ਪਤਨੀ ਹੈ ਅਮਰਤਪਾਲ ਸਿੰਘ ਦੀ, ਉਹਦੇ ਨਾਲ ਵੀ ਕੁਝ ਸਵਾਲ ਜਵਾਬ ਹੋਏ ਆ। ਵੈਸੇ ਮੀਡੀਆ ਬਹੁਤ ਵੱਡੀਆਂ ਵੱਡੀਆਂ ਗੱਲਾਂ ਵੀ ਕਰਦਾ ਹੈ ਜੀ, ਦਾਅਵੇ ਬਹੁਤ ਕਰਦਾ ਹੈ, ਪੁਲਿਸ ਵਾਲੇ ਵੀ ਬਥੇਰਾ ਕੁਝ ਕਹੀ ਜਾਂਦੇ ਆ। ਪਰ ਹੋਇਆ ਕੀ ਕਿ ਇਸੇ ਦਰਮਿਆਨ ਉਹ ਮੋਟਰਸਾਈਕਲ ਵੀ ਬਰਾਮਦ ਕਰ ਲਿਆ ਜਿਹਦੀ ਚਰਚਾ ਚੱਲ ਰਹੀ ਹੈ ਸੋਸ਼ਲ ਮੀਡੀਆ ਤੇ। ਇੱਕ ਧਿਰ ਫੋਟੋ ਪਾਉਂਦੀ ਹੈ, ਦੂਸਰੀ ਧਿਰ ਨਕਾਰਦੀ ਹੈ, ਪੁਲਿਸ ਕੜੀ ਜੋੜ ਦਿੰਦੀ ਹੈ। ਪੁਲਿਸ ਨੇ ਅੱਜ ਉਹੀ ਪਲੈਟੀਨਾ ਜਿਹੜਾ ਮੋਟਰਸਾਈਕਲ ਸੀਗਾ ਉਹ ਇੱਕ ਡਰੇਨ ਦੇ ਕੰਢੇ ਤੋਂ ਫੜ ਲਿਆ ਹੈ। ਕਿਸੇ ਨੇ ਸੂਚਨਾ ਦਿੱਤੀ ਕਿ ਲਵਾਰਸ ਹਾਲਤ ਦੇ ਵਿੱਚ ਇੱਥੇ ਮੋਟਰਸਾਈਕਲ ਖਲੋਤਾ ਹੈ ਤੇ ਉਹੀ ਮੋਟਰਸਾਈਕਲ ਇਹਨਾਂ ਨੇ ਬਰਾਮਦ ਕਰ ਲਿਆ। ਦਾ ਮਤਲਬ ਕਿ ਫੋਟੋਆਂ ਜਿਹੜੀਆਂ ਨਿਕਲੀਆਂ ਸੀ ਉਹਦੇ ਵਿੱਚ ਇੱਕ ਕੜੀ ਹੋਰ ਜੁੜ ਗਈ। ਇਹਨਾਂ ਨੇ ਉਹ ਜਿਹੜਾ ਮਾਲਕ ਸੀ ਉਹ ਵੀ ਤਲਾਸ਼ ਲਿਆ, ਇਹਦਾ ਮਤਲਬ ਕਿ ਇੱਕ ਕੜੀ ਹੋਰ ਜੁੜ ਗਈ। ਹੁਣ ਅਗਾਂਹ ਇੱਕ ਫੋਟੋ ਹੋਰ ਵਾਇਰਲ ਹੋ ਗਈ ਹੈ ਜਿਹਦੇ 'ਚ ਕਥਿਤ ਤੌਰ ਤੇ ਇੱਕ ਰੇੜੇ ਜੇ ਜਿੱਦਾਂ ਮੋਟਰਸਾਈਕਲਾਂ ਦੇ ਮਗਰ ਪਾਏ ਹੁੰਦੇ ਆ, ਉਹ ਲੱਦੀ ਬੈਠੇ ਉਹਦੇ ਤੇ ਅਮਰਤਪਾਲ ਸਿੰਘ ਹੋਰੀ ਮੋਟਰਸਾਈਕਲ ਤੇ ਉਹਦੇ 'ਚ ਰੇੜੇ 'ਚ ਬੈਠੇ ਜਾਏ ਜਾਂਦੇ ਆ। ਉਹ ਤੁਹਾਨੂੰ ਪਤਾ ਮੀਮ ਟਾਈਪ ਵੀ ਲੋਕ ਬਣਾਉਣਾ ਸ਼ੁਰੂ ਕਰ ਦਿੰਦੇ ਨੇ। ਜੀ ਜੀ ਜੀ। ਤੇ ਗੱਲ ਫੇਰ ਤੇ ਇੱਕ ਧਿਰ ਕਹਿੰਦੀ ਹੈ ਕਿ ਇਹ ਫੋਟੋਆਂ ਜਿਹੜੀਆਂ ਐਡਿਟ ਕੀਤੀਆਂ ਹੋਈਆਂ ਨੇ। ਤਾਂ ਮੈਨੂੰ ਲੱਗਦਾ ਕਿ ਕੱਲ ਨੂੰ ਇਹਨਾਂ ਨੇ ਰੇੜੇ ਵਾਲਾ ਵੀ ਫੜ ਲੈਣਾ। ਇੰਨੀਆਂ ਕੜੀਆਂ ਜੁੜ ਰਹੀਆਂ ਪਰ ਮੇਨ ਬੰਦਾ ਨਹੀਂ ਫੜਿਆ ਜਾ ਰਿਹਾ। ਇਹ ਬਹੁਤ ਆਸ਼ਚਰਜ ਵਾਲੀ ਗੱਲ ਹੈ ਕਿ ਅੱਜ ਮੋਟਰਸਾਈਕਲ ਵੀ ਬਰਾਮਦ ਹੋ ਜਾਂਦਾ। ਤਾਂ ਖੈਰ ਹੋਰ ਵੀ ਬਥੇਰਾ ਕੁਛ ਆ, ਫੜੋ ਫੜਾਈ ਅੱਜ ਵੀ ਜਾਰੀ ਰਹੀ ਆ। ਧਰਨੇ ਜਿਹੜੇ ਇੱਕਾ ਦੁੱਕਾ ਲੱਗੇ ਸਨ ਉਹ ਇਹਨਾਂ ਨੇ ਅੱਜ ਵੀ ਚੁਕਵਾਏ ਆ। ਤਾਂ ਓਵਰਆਲ ਜੇ ਤੁਸੀਂ ਦੇਖੋਗੇ ਤਾਂ ਹਾਲੇ ਵੀ ਜਿਹੜੀ ਪੁਲਿਸ ਆ ਉਹਦਾ ਡੰਗ ਤੇਜ਼ ਆ। ਫਿਰੋਜ਼ਪੁਰ ਦੇ ਵਿੱਚੋਂ ਵੀ ਅੱਜ ਖਬਰ ਆ ਰਹੀ ਸੀ ਕਿ ਕੁਝ ਸਟੂਡੈਂਟ ਇਹਨਾਂ ਨੇ ਚੱਕੇ ਜਿਹੜੇ ਅਮਰਤਪਾਲ ਸਿੰਘ ਦੇ ਕਥਿਤ ਤੌਰ ਤੇ ਕਹਿ ਲਓ ਕਿ ਸਮਰਥਕ ਸੀਗੇ। ਤਾਂ ਇਹ ਗੱਲ ਜਿਹੜੀ ਹੈ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਸਦਨ ਤੱਕ ਵੀ ਗਈ ਹੈ ਕਿ ਬਈ ਇਹ ਜਿਹੜੀ ਫੜੋ ਫੜਾਈ ਆ ਉਹ ਇੰਨੀ ਜ਼ਿਆਦਾ ਤੇਜ਼ ਨਾ ਕਰੋ, ਇਹਦੇ ਨਤੀਜੇ ਜਿਹੜੇ ਉਹ ਗਲਤ ਹੋ ਸਕਦੇ ਆ। ਸੋ ਇਹ ਸਾਰੇ ਦਿਨ ਦੀਆਂ ਕਹਿ ਲਓ ਕਿ ਇਸ ਮਾਮਲੇ ਦੇ ਵਿੱਚ ਗਤੀਵਿਧੀਆਂ ਸਨ। ਤੇ ਇਸ ਤੋਂ ਇਲਾਵਾ ਦਲਜੀਤ ਕਲਸੀ ਜਿਹਦੇ ਤੇ NSA ਲੱਗਾ, ਜਿਹੜਾ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਬੰਦ ਆ, ਜਿਹਦੇ ਬਾਰੇ ਕਥਿਤ ਤੌਰ ਤੇ ਇਹਨਾਂ ਨੇ ਦਾਅਵਾ ਕੀਤਾ ਕਿ 30-35 ਕਰੋੜ ਰੁਪਈਆ ਆ ਤੇ ਉਹੀ ਫੰਡਿੰਗ ਕਰਦਾ ਸੀ। ਉਹਨੇ ਹੀ ਗਾਂ ਮਤਲਬ ਕਿ ਦੁਬਈ ਦੇ ਵਿੱਚ ਜਾ ਕੇ ਇਹਨਾਂ ਦਾ ਮੇਲ ਮਿਲਾਪ ਕਰਾਇਆ ਗਾ ਜਿਹੜੇ ਸੋ ਕਾਲਡ ਦਾਅਵੇ ਆ ਰਹੇ ਨੇ। ਤਾਂ ਕਹਿਣ ਦਾ ਮਤਲਬ ਇਹ ਹੈ ਕਿ ਉਹਦੀ ਵਾਈਫ ਨੇ ਹਾਈ ਕੋਰਟ 'ਚ ਅਪਰੋਚ ਕੀਤਾ, ਪਹੁੰਚ ਕੀਤੀ ਆ ਕਿ ਸੁਣਵਾਈ ਕੀਤੀ ਜਾਵੇ। ਦੇਖੋ ਜਿਹਦੇ ਤੇ NSA ਲੱਗ ਜਾਂਦਾ ਹੈ ਉਹ ਮੈਂ ਤੁਹਾਨੂੰ ਦੱਸ ਦੇਵਾਂ, NSA ਕਿਸੇ ਹੇਠਲੀ ਅਦਾਲਤ 'ਚ ਬੇਲ ਵਗੈਰਾ ਕੁਛ ਨਹੀਂ ਲੱਗ ਸਕਦੀ। ਉਹਦੀ ਸਿਰਫ ਐਡਵਾਈਜ਼ਰੀ ਇੱਕ ਕਮੇਟੀ ਹੁੰਦੀ ਆ ਜਿਹੜੀ ਕਿ ਮੌਜੂਦਾ ਜਸਟਿਸ ਦੇ ਆਧਾਰ ਤੇ ਵੀ ਹੋ ਸਕਦੀ ਤੇ ਸਾਬਕਾ ਦੇ ਆਧਾਰ ਤੇ ਵੀ। ਉਹਦੇ ਕੋਲ ਹੀ ਜਾ ਕੇ ਤੁਸੀਂ ਸੁਣਵਾਈ ਕਰਾ ਸਕਦੇ ਹੋ ਜੇ ਤਾਂ ਉਹ ਕਮੇਟੀ, ਉਹ ਵੀ ਰੇਅਰ ਮਾਮਲਾ ਹੁੰਦਾ, ਵਿਰਲਾ ਵਾਂਝਾ ਜਿਹਦੇ 'ਚ ਮਤਲਬ ਕਿ ਕੋਈ ਸ਼ਿਕਾਇਤ ਕਰਤਾ ਜਾਂ ਕਹਿ ਲਓ ਕਿ ਆਪਣੇ ਆਪ ਨੂੰ ਜੋ ਪੀੜਤ ਕਹੇ ਉਹ ਜਿੱਤ ਜਾਵੇ। ਨਹੀਂ ਤਾਂ ਜ਼ਿਆਦਾਤਰ NSA ਦੇ ਵਿੱਚ ਛੋਟ ਉੱਥੋਂ ਵੀ ਨਹੀਂ ਮਿਲਦੀ। ਸੋ ਇਹ ਦਿਨ ਭਰ ਦੀਆਂ ਜੋ ਤਮਾਮ ਗੱਲਾਂ ਬਾਤਾਂ ਸਾਡੀ ਨਜ਼ਰ ਚੜੀਆਂ ਨੇ ਉਹ ਤੁਹਾਡੇ ਤੱਕ ਅਸੀਂ ਪਹੁੰਚਾ ਦਿੱਤੀਆਂ ਜੀ। ਅਗਲੀ ਖਬਰ ਦੇ ਵੱਲ ਵਧੀਆ ਮਿੰਟ ਜੀ ਤੇ ਗੱਲ ਕਰੀਏ ਉਹ ਅਦਾਕਾਰਾ ਬੀਬੀ ਦੀ ਜਿਹੜੀ ਹਰ ਇੱਕ ਮਾਮਲੇ ਤੇ ਬੜੀ ਐਕਟਿਵ ਰਹਿੰਦੀ ਹੈ। ਉਹਨੇ ਹੁਣ ਦਲਜੀਤ ਦੋਸਾਂਝ ਤੇ ਵਾਰ ਕੀਤਾ। ਕੰਗਣਾ ਰਣੌਤ ਦੀ ਗੱਲ ਕਰ ਰਹੇ ਹਾਂ। ਨਹੀਂ ਦੇਖੋ, ਕੰਗਨਾ ਰਣੌਤ ਤਾਂ ਤੁਹਾਨੂੰ ਪਤਾ ਇਹੋ ਜਿਹੇ ਮਾਮਲੇ ਦੇ ਵਿੱਚ ਉਹਨੇ ਸੁਰਖੀਆਂ ਬਟੋਰਨੀਆਂ ਹੁੰਦੀਆਂ। ਫਿਲਮ ਇਹਦੀ ਚੱਲ ਨਹੀਂ ਰਹੀ, ਕੋਈ ਕੰਮ ਕੋਈ ਬਹੁਤਾ ਹੈ ਨਹੀਂਗਾ। ਉਹ ਕਦੇ ਕਿਸੇ ਪਾਸੇ ਕਦੇ ਕਿਸੇ ਪਾਸੇ ਸਿੰਘ ਅੜਾ ਲੈ, ਬਸ ਮਾੜੀ ਮੋਟੀ ਉਹ ਪਾ ਲਈ, ਥੋੜੀ ਜਿਹੀ ਤਵੱਜੋ ਪਾ ਲਈ ਤੇ ਇਹੀ ਕਹਾਣੀਆਂ। ਹੋਰ ਇਹਦੇ ਚ ਕੀ ਆ? ਦੇਖੋ ਗੱਲ ਕੀ ਹੈ ਕਿ ਨਾ ਤਾਂ ਦਲਜੀਤ ਦੋਸਾਂਝ ਖਾਲਿਸਤਾਨੀ ਹੈ, ਨਾ ਕੰਗਨਾ ਰਣੌਤ ਜਿਹੜੀ ਹੈ ਕਿ ਉਹ ਏਡੀ ਵੱਡੀ ਰਾਸ਼ਟਰਵਾਦੀ ਹੈ ਕਿ ਉਹ ਹਰੇਕ ਨੂੰ ਮੱਤਾਂ ਦੇਵੇ। ਮਤਲਬ ਕਿ ਉਹ ਆਪਣੇ ਹਿਸਾਬ ਨਾਲ ਚੱਲਦੀ ਹੈ। ਉਹ ਇੱਕ ਤਰਫਾ ਉਹਦਾ ਝੁਕਾਅ ਹੈ, ਇੱਕ ਤਰਫਾ ਝੁਕਾਅ ਵਨ ਸਾਈਡਡ ਆ। ਤਾਂ ਉਹ ਤਾਂ ਮੇਰੇ ਖਿਆਲ ਦੇ ਨਾਲ
ਰਾਸ਼ਟਰਵਾਦੀ ਕੁਝ ਹੱਦ ਤੱਕ ਕਹਿ ਲਓ ਕਿ ਇੱਜ਼ਤ ਵਾਲਾ ਸ਼ਬਦ ਹੁੰਦਾ ਹੈ, ਇਹ ਤੇ ਉਹਨਾਂ ਤੋਂ ਬਹੁਤ ਥੱਲੇ ਹੈ, ਕਿਉਂਕਿ ਇਹਨੇ ਸਾਹਮਣੇ ਵਾਲੇ ਦਾ ਮਜ਼ਹਬ ਦੇਖਣਾ, ਸਾਹਮਣੇ ਵਾਲੇ ਦੀ ਆਈਡੀਓਲੋਜੀ ਦੇਖਣੀ ਹੈ, ਸਾਹਮਣੇ ਵਾਲੇ ਦੀ ਇੱਜ਼ਤ ਨਹੀਂ ਦੇਖਣੀ, ਸਾਹਮਣੇ ਵਾਲੇ ਦੀ ਉਮਰ ਨਹੀਂ ਦੇਖਣੀ। ਇਹਨੇ ਤੇ 90 ਸਾਲ ਦੀ ਬਜ਼ੁਰਗ ਨਹੀਂ ਬਖਸ਼ੀ। ਉਹ ਇਹਦੀਆਂ ਗੱਲਾਂ ਕੀ ਗੱਲਾਂ ਨੇ। ਤਾਂ ਹੁਣ ਇਹਨੇ ਦਲਜੀਤ ਦੋਸਾਂਝ ਵਾਸਤੇ ਕਹਿ ਲਓ ਕਿ ਇੱਕ ਪੋਸਟ ਪਾਈ ਆ, ਚੇਤਾਵਨੀ ਜਾਰੀ ਕੀਤੀ ਹੈ ਕਿ ਤੇਰੀ ਵਾਰੀ ਆ ਸਕਦੀ ਹੈ। ਜਦ ਕਿ ਦੇਖੋ ਦਲਜੀਤ ਦੋਸਾਂਝ ਆਪਾਂ ਨੂੰ ਵੀ ਪਤਾ ਹੈ ਕਿ ਜਿਹੜੇ ਆਰਟਿਸਟ ਹੁੰਦੇ ਆ ਉਹ ਕਿਸ ਤਰ੍ਹਾਂ ਹੁੰਦੇ ਆ, ਠੀਕ ਹੈ। ਇਹ ਪਹਿਲਾਂ ਵੀ ਕਹਿ ਚੁੱਕਾ ਹੈ ਦਲਜੀਤ ਦੋਸਾਂਝ ਕਿ ਮੈਂ ਤਾਂ ਬਾਈ ਮਤਲਬ ਕਿ ਟੈਕਸ ਪੇਅਰ ਆ, ਦੇਸ਼ ਦੇ ਕੰਮ ਆਉਣ ਵਾਲਾ ਬੰਦਾ ਹੈ, ਸਭਨਾਂ ਨੂੰ ਪਤਾ ਹੈ। ਇਹ ਚੀਜ਼ਾਂ ਜਿਹੜੀਆਂ ਨੇ ਉਹ ਐਵੇਂ ਜੋੜੀ ਜਾਣੀਆਂ ਕਿ ਹੁਣ ਤੇਰੀ ਵਾਰੀ ਆ ਸਕਦੀ ਹੈ, ਇੰਡਾਇਰੈਕਟ ਵੇ ਨਾਲ ਇਹ ਕਹਿਣਾ ਕਿ ਪੁਲਿਸ ਮਗਰ ਲੱਗੀ ਹੋਈ ਹੈ, ਇਹ ਬੇਵਕੂਫਾਨਾ ਗੱਲਾਂ ਨੇ। ਮੇਰਾ ਮੰਨਣਾ ਇਹ ਹੈ ਕਿ ਦੇਖੋ ਜਿਹੜਾ ਇਸ ਤਰ੍ਹਾਂ ਚਿੜਾਇਆ ਜਾਣਾ ਹੈ, ਜਿਹੜਾ ਇਸ ਤਰ੍ਹਾਂ ਮਜ਼ਾਕ ਉਡਾਇਆ ਜਾਣਾ, ਇਹ ਠੀਕ ਨਹੀਂ ਹੈ। ਚਾਹੇ ਤੁਸੀਂ ਵਿਚਾਰਧਾਰਕ ਵਿਰੋਧੀ ਹੋ, ਚਾਹੇ ਜਿੱਡੇ ਮਰਜ਼ੀ ਤੁਸੀਂ ਰਾਸ਼ਟਰਵਾਦੀ ਹੋ, ਠੀਕ ਹੈ। ਜਿਹੜੀ ਗੱਲ ਜੈਨੂਇਨ ਹੈ ਜੈਨੂਇਨ ਕਰੋ। ਅਮਰਤਪਾਲ ਸਿੰਘ ਦੀ ਮੁਖਾਲਫਤ ਕਰਨੀ ਹੈ ਤੁਸੀਂ ਕਰੋ, ਕਰੀ ਚਲੋ, ਕੋਈ ਚੱਕਰ ਨਹੀਂ ਹੈ। ਪਰ ਐਵੇਂ ਮਤਲਬ ਕਿ ਕਿਸੇ ਉਸ ਸਿੱਖ ਧਰਮ ਦੇ ਵੱਡੇ ਆਰਟਿਸਟ ਨੂੰ ਟਾਰਗੇਟ ਕਰਨ ਵਾਸਤੇ ਤੁਸੀਂ ਏਦਾਂ ਦੀਆਂ ਗੱਲਾਂ ਕਰੋ ਤੇ ਠੀਕ ਨਹੀਂ ਹੈ, ਜਾਇਜ਼ ਨਹੀਂ ਹੈ, ਚੰਗੀਆਂ ਗੱਲਾਂ ਨਹੀਂ ਹੈ। ਤੇ ਨਾ ਹੀ ਇਸ ਵੇਲੇ ਚਿੜਾਉਣਾ ਚਾਹੀਦਾ ਕਿਸੇ ਨੂੰ। ਹੋ ਸਕਦਾ ਕਿਸੇ ਦਾ ਜਜ਼ਬਾਤ ਕਿਸੇ ਨਾਲ ਜੁੜਿਆ ਹੋਵੇ, ਕਿਸੇ ਦਾ ਸਮਰਥਨ ਕਿਸੇ ਨਾਲ ਜੁੜਿਆ ਹੋਵੇ। ਤੁਸੀਂ ਚੰਗੀ ਨਹੀਂ ਕਰ ਸਕਦੇ, ਮਾੜੀ ਨਾ ਕਰੋ, ਮਾੜੀ ਨਾ ਕਰੋ। ਪਰ ਗੱਲ ਇਹ ਹੈ ਕਿ ਇਹ ਚੀਜ਼ਾਂ ਸਾਡੇ ਕਹਿਣ ਦੀਆਂ ਨੇ, ਇਹ ਸਾਡੇ ਕਹਿਣ ਦੀਆਂ ਨੇ। ਹੇਠਾਂ ਫੇਸਬੁੱਕ ਤੇ ਜਾ ਕੇ ਵੇਖ ਲਓ ਤੇ ਸਾਰਾ ਕੁਝ ਹੀ ਚੱਲੀ ਜਾਂਦਾ। ਹਾਲੇ ਵੀ ਗਾਲਾਂ ਕੱਢਣ ਇੱਕ ਦੂਜੇ ਨੂੰ ਨਹੀਂ ਹਟਦੇ। ਬਹੁਤ ਕੁਝ ਜਿਹੜਾ ਬੋਲਿਆ ਜਾ ਰਿਹਾ, ਕੋਈ ਮਜ਼ਾਕ ਬਣਾਉਂਦਾ ਤਾਂ ਦੂਸਰਾ ਗਾਲਾਂ ਕੱਢਦਾ ਹੈ, ਕੋਈ ਕਿਸੇ ਨੂੰ ਰਾਸ਼ਟਰਵਾਦਤਾ ਦੇ ਨਾਮ ਤੇ ਬੁਰਾ ਭਲਾ ਕਹਿੰਦਾ, ਕੋਈ ਕਿਸੇ ਨੂੰ ਖਾਲਿਸਤਾਨ ਦੇ ਨਾਮ ਤੇ ਬੁਰਾ ਭਲਾ ਕਹੀ ਜਾਂਦਾ। ਤਾਂ ਗੱਲ ਇਹ ਹੈ ਕਿ ਜੋ ਸਰਕਾਰ ਨੇ ਕਰਨਾ ਉਹ ਸਰਕਾਰ ਫਿਰ ਕਰ ਰਹੀ ਹੈ। ਕਿਤੇ ਮੁੱਦੇ ਜਿਹੜੇ ਆ ਸਾਈਡ ਲਾਈਨ ਆ, ਦੂਜਾ ਜਿਹੜਾ ਉਹਨੇ ਕੰਮ ਕਰਨਾ ਉਹ ਫਿਰ ਕਰੀ ਜਾ ਰਹੀ ਹੈ। ਜੀ, ਕੌਮੀ ਇਨਸਾਫ ਮੋਰਚੇ ਦੀ ਹਾਈ ਕੋਰਟ ਦੇ ਵਿੱਚ ਸੁਣਵਾਈ ਹੋਈ ਹੈ ਜੀ। ਦੇਖੋ ਇਹਨਾਂ ਨੇ ਜਾ ਕੇ ਐਸਐਸਪੀ ਦੇ ਥਰੂ ਸਾਫ਼ ਕਹਿ ਦਿੱਤਾ, ਸਪਸ਼ਟ ਕਹਿ ਦਿੱਤਾ ਕਿ ਜੇਕਰ ਅਸੀਂ ਸਖਤਾਈ ਕਰਦੇ ਹਾਂ ਤਾਂ ਫਿਰ ਲਾਅ ਐਂਡ ਆਰਡਰ ਜਿਹੜਾ ਹੈ ਉਹਦੇ ਤੇ ਕਿਤੇ ਨਾ ਕਿਤੇ ਕਹਿ ਲਓ ਕਿ ਬਹੁਤ ਵੱਡਾ ਝਟਕਾ ਲੱਗ ਸਕਦਾ ਹੈ। ਸੋ ਇਹਨਾਂ ਨੇ ਸਪਸ਼ਟ ਕਰ ਦਿੱਤਾ, ਕਿਉਂਕਿ ਦੇਖੋ ਜਦੋਂ ਮਸਲਾ ਹਾਈ ਕੋਰਟ ਦੇ ਵਿੱਚ ਹੋਵੇ ਇਸ ਤਰ੍ਹਾਂ ਦਾ, ਜਿਹੜੇ ਉੱਥੋਂ ਦੇ ਰਹਿਣ ਵਾਲੇ ਵਸਿੰਦੇ ਨੇ ਜਦੋਂ ਉਹ ਕਹਿਣ ਕਿ ਸਾਨੂੰ ਦਿੱਕਤਾਂ ਪਰੇਸ਼ਾਨੀਆਂ, ਤਾਂ ਮਾਮਲਾ ਸੁਣਿਆ ਜਾਂਦਾ ਹੈ। ਜੀ ਜੀ। ਤਾਂ ਉੱਥੇ ਪ੍ਰੋਟੈਸਟ ਦਾ ਜਿਹੜਾ ਅਧਿਕਾਰ ਹੈ ਉਹਦੀ ਵੀ ਗੱਲ ਹੁੰਦੀ, ਉਹਦੀ ਵੀ ਵਿਆਖਿਆ ਹੁੰਦੀ ਹੈ, ਤੇ ਜਿਹੜਾ ਬੰਦਾ ਉੱਥੇ ਪਰੇਸ਼ਾਨ ਹੋ ਰਿਹਾ ਹੁੰਦਾ ਉਹਦੇ ਅਧਿਕਾਰ ਦੀ ਵੀ ਵਿਆਖਿਆ ਹੁੰਦੀ ਹੈ। ਪਰ ਕਰਨਾ ਕੀ ਹੁੰਦਾ ਕਿ ਸਰਕਾਰ ਨੇ ਹੀ ਅਮਲ 'ਚ ਲਿਆਉਣਾ ਨਾ ਕਿਸੇ ਵੀ ਫੈਸਲੇ ਨੂੰ ਜਾਂ ਕਿਸੇ ਵੀ ਆਰਡਰ ਨੂੰ। ਜਦੋਂ ਹੁਣ ਸਰਕਾਰ ਕਹਿ ਰਹੀ ਹੈ, ਕਿਉਂਕਿ ਦੇਖੋ ਇਹਨਾਂ ਨੇ ਸੁਹਾਣਾ ਗੁਰਦੁਆਰਾ ਸਾਹਿਬ ਦੇ ਅੱਗੇ ਜੋ ਲੱਗਿਆ ਸੀਗਾ ਮੋਰਚਾ ਚੁਕਵਾ ਦਿੱਤਾ ਬਲਪੂਰਵਕ। ਫਿਰ ਇਸ ਤੋਂ ਇਲਾਵਾ ਬੰਗਾਲੀ ਪੁਲ ਵਾਲਾ, ਆਰਫਕੇ ਵਾਲਾ, ਸਾਰੇ ਧਰਨੇ ਚੁਕਾ ਦਿੱਤੇ ਨੇ ਇਹਨਾਂ ਨੇ। ਹੁਣ ਇਹਨਾਂ ਨੂੰ ਇਹ ਹੈ ਕਿ ਜੇਕਰ ਬੰਦੀ ਸਿੰਘਾਂ ਦੇ ਨਾਮ ਤੇ ਲੱਗੇ ਮੋਰਚੇ ਤੇ ਅਸੀਂ ਕੋਈ ਜ਼ੋਰ ਜ਼ਬਰ ਕਰਦੇ ਆ ਤਾਂ ਉੱਥੇ ਫਿਰ ਮਾਮਲਾ ਕਿਤੇ ਇਹ ਨਾ ਹੋਵੇ ਕਿ ਹੁਣ ਤਾਂ ਲੋਕ ਦੇਖੋ ਇੰਨੇ ਜ਼ਿਆਦਾ ਸੜਕਾਂ ਤੇ ਨਹੀਂ ਉਤਰੇ। ਆਪਾਂ ਵੇਖ ਹੀ ਲਿਆ ਪਿਆ, ਅੱਜ ਤੁਸੀਂ ਵੀ ਦੇਖ ਰਹੇ ਹੋ ਕਿ ਲੋਕ ਜਿਹੜੇ ਆ ਬਈ ਦੇਖਦੇ ਆ, ਬਥੇਰਾ ਕੁਛ ਦੇਖਦੇ ਆ। ਡਰ ਕਹਿ ਲਓ, ਕੁਛ ਕਹਿ ਲਓ, ਉਹ ਆਪੋ ਆਪਣਾ ਤਕਾਜ਼ਾ ਹੈ। ਮਤਲਬ ਕਿ ਜਿਹੜੇ ਥੋੜੇ ਬਹੁਤੇ ਸੀ ਉਹ ਇਹਨਾਂ ਨੇ ਚੁਕਾ ਦਿੱਤੇ ਮੋਰਚੇ। ਇਹਨਾਂ ਨੂੰ ਇਹ ਹੈ ਕਿ ਜੇਕਰ ਅਸੀਂ ਮੰਨ ਲਓ ਬੰਦੀ ਸਿੰਘ ਦੇ ਹੱਕ 'ਚ ਲੱਗੇ ਮੋਰਚੇ ਤੇ ਕੋਈ ਇਸ ਤਰ੍ਹਾਂ ਦਾ ਅਚਨਚੇਤੀ ਜ਼ੋਰ ਜ਼ਬਰਦਸਤੀ ਕਰਦੇ ਆ ਤਾਂ ਇਹ ਨਾ ਹੋਵੇ ਕਿ ਜਿਹੜਾ ਸੈਂਟੀਮੈਂਟ ਦੱਬਿਆ ਪਿਆ, ਚਾਹੇ ਉਹ ਕਿਸੇ ਵੀ ਕਾਰਨ ਕਰਕੇ, ਚਾਹੇ ਉਹ ਲਾ ਲਓ ਕਿ ਇਸ ਵੇਲੇ ਹਾਲਾਤ ਦੇ ਹਿਸਾਬ ਕਿਤਾਬ ਦੇ ਨਾਲ, ਚਾਹੇ ਕੋਈ ਕਿਸੇ ਕਿਸਮ ਦੀ ਸਖਤਾਈ ਦਾ ਡਰ ਕਹਿ ਲਓ, ਤਾਂ ਉਹ ਹੈ ਕਿ ਕਿਤੇ ਉਹ ਇੱਕ ਟ੍ਰਿਗਰ ਪੁਆਇੰਟ ਨਾ ਬਣ ਜਾਵੇ। ਤਾਂ ਇਹਨਾਂ ਦੇ ਐਸਐਸਪੀ ਜਿਹੜੇ ਆ ਗੋਇਲ ਸਾਹਿਬ, ਉਹਨਾਂ ਨੇ ਉੱਥੇ ਹਲਫਨਾਮਾ ਦਾਖਲ ਕਰ ਦਿੱਤਾ। ਸੋ ਅਗਾਂਹ ਹੁਣ ਜਿਹੜੀ ਸੁਣਵਾਈ ਹੋਏਗੀ ਉਹਦੇ ਤੇ ਪਤਾ ਲੱਗੇਗਾ ਕਿ ਕੀ ਹਾਈ ਕੋਰਟ ਇਹਨਾਂ ਦੇ ਜਵਾਬ ਤੋਂ ਸੰਤੁਸ਼ਟ ਹੁੰਦੀ ਹੈ ਜਾਂ ਫਿਰ ਕੋਈ ਨਵੇਂ ਸਿਰੇ ਤੋਂ ਦਿਸ਼ਾ ਨਿਰਦੇਸ਼ ਜਾਂ ਆਰਡਰ ਪਾਸ ਕਰਦੀ ਹੈ। ਜੇ ਦੁਬਾਰਾ ਆਰਡਰ ਪਾਸ ਕਰ ਦਿੱਤਾ ਕਿ ਤੁਹਾਨੂੰ ਕਰਨਾ ਹੀ ਪਏਗਾ ਜੇ, ਫਿਰ ਸਰਕਾਰ ਕਈ ਵਾਰ ਕਸੂਤੀ ਫਸ ਵੀ ਜਾਂਦੀ ਹੁੰਦੀ ਹੈ। ਤਾਂ ਪਰ ਸਰਕਾਰ ਕੋਲ ਬਹਾਨੇ ਹੁੰਦੇ ਆ, ਬਥੇਰਾ ਲਮਕਾ ਪੈਦਾ ਕਰ ਦਿੰਦੇ ਆ। ਯਾਦ ਹੋਣਾ ਜ਼ੀਰਾ ਫੈਕਟਰੀ ਵਾਲੇ ਮਾਮਲੇ 'ਚ ਵੀ ਇਹੋ ਕੁਝ ਹੋਇਆ ਸੀ, ਕਈ ਮਹੀਨਿਆਂ ਦਾ ਲਮਕਾ ਹੋ ਗਿਆ ਸੀਗਾ। ਫਿਰ ਅਖੀਰ ਇਹਨਾਂ ਨੂੰ ਜ਼ੋਰ ਜ਼ਬਰਦਸਤੀ ਥੋੜੀ ਕਰਨੀ ਪਈ ਸੀਗੀ, ਪਰ ਬਾਅਦ ਦੇ ਵਿੱਚ ਫਿਰ ਇਹਨਾਂ ਨੇ ਰਸਤਾ ਕੱਢਿਆ
ਕਿ ਨਹੀਂ ਉਧਰੋਂ ਵੀ ਟਕਰਾਓ ਨਹੀਂ ਤੇ ਇਧਰੋਂ ਵੀ ਅਸੀਂ ਆਪਦਾ ਬਚਾਅ ਕਰਨਾ ਹੈ। ਜੀ ਜੀ। ਪਾਠੀ ਸਿੰਘ ਨੇ ਹੀ ਮਿੰਟੂ ਜੀ ਗੁਰਦੁਆਰਾ ਸਾਹਿਬ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕੀਤੀ ਹੈ, ਕਾਬੂ ਕਰ ਲਿਆ ਗਿਆ। ਦੇਖੋ ਇਹ ਅੱਜ ਦੀ ਗੱਲ ਨਹੀਂ ਹੈਗੀ, ਜੀ। ਇਹ ਕੁਝ ਦਿਨ ਪਹਿਲਾਂ ਮਾਮਲਾ ਜਿਹੜਾ ਉਹ ਪ੍ਰਕਾਸ਼ ਦੇ ਵਿੱਚ ਆਇਆ ਸੀਗਾ। ਅਸਲ 'ਚ ਕੀ ਹੈ ਕਿ ਮਾਝੇ ਦੇ ਇੱਕ ਪਿੰਡ ਮੰਨਣ ਦੇ ਵਿੱਚ ਸ਼ਾਇਦ ਇਹ ਸਾਰਾ ਕੁਝ ਹੋਇਆ ਜੀ ਕਿ ਜਿਹੜਾ ਇਹ ਪਾਠੀ ਹੈ ਕੋਈ ਨਿਸ਼ਾਨ ਸਿੰਘ ਨਾਂ ਦਾ, ਜੀ ਅਸਲ 'ਚ ਕੀ ਹੈ ਕਿ ਜਿਹੜਾ ਗੁਰਦੁਆਰੇ ਸਾਹਿਬ ਦੇ ਵਿੱਚ ਕੋਈ ਹੋਰ ਗ੍ਰੰਥੀ ਸਿੰਘ ਤੈਨਾਤ ਸੀਗਾ, ਸੇਵਾ ਕਰਦਾ ਸੀਗਾ, ਉਹਨੂੰ ਬਦਨਾਮ ਕਰਨ ਵਾਸਤੇ ਇਹਨੇ ਅਜਿਹਾ ਕੀਤਾ ਸੀ। ਤੇ ਇਹਦਾ ਸਾਰਾ ਭੇਤ ਉਸ ਵੇਲੇ ਖੁੱਲਿਆ ਸੀਗਾ ਸ਼ਾਇਦ ਕਿ ਜਦੋਂ ਇੱਕ ਘਰ ਦੇ ਵਿੱਚ ਅਖੰਡ ਪਾਠ ਰਖਵਾਉਣਾ ਸੀਗਾ ਤੇ ਪਾਵਨ ਸਰੂਪ ਜਦੋਂ ਉੱਥੇ ਲਿਆਂਦੇ ਗਏ ਤਾਂ ਫਿਰ ਪਤਾ ਲੱਗਿਆ ਕਿਉਂਕਿ ਅੰਗ ਜਿਹੜੇ ਸੀਗੇ ਉਹ ਤਕਰੀਬਨ 30-40 ਕਿਉਂਕਿ ਪਰਸੋਂ ਚੌਥੇ ਖਬਰ ਆ ਗਈ ਸੀ, ਸ਼ਾਇਦ ਮੈਂ ਉਹਦੇ ਨਾਲ ਹੀ ਜੋੜ ਕੇ ਗੱਲ ਕਰ ਰਿਹਾ ਕਿਉਂਕਿ ਉਸ ਤੋਂ ਬਾਅਦ ਹੋਰ ਤਾਂ ਕੋਈ ਮਾਮਲਾ ਹੈ ਨਹੀਂ। ਤਾਂ ਉਦੋਂ ਇਹ ਖਬਰ ਆਈ ਸੀ ਕਿ ਅਚਾਨਕ ਜਦੋਂ ਪਾਠ ਕਰ ਰਿਹਾ ਸੀ ਪਾਠੀ ਸਿੰਘ ਤੇ ਉਹਨੇ ਇਸ ਬੇਅਦਬੀ ਵੱਲ ਧਿਆਨ ਦਿੱਤਾ ਤੇ ਉੱਥੋਂ ਮਾਮਲਾ ਫਿਰ ਖੁੱਲਿਆ ਕਿ ਆਖਰ ਇਹ ਬੇਅਦਬੀ ਕੀ ਘਰ ਹੋਈ ਹੈ ਜਾਂ ਜਿੱਥੋਂ ਪਾਵਨ ਸਰੂਪ ਲਿਆਂਦੇ ਗਏ ਨੇ ਗੁਰੂ ਘਰ ਉੱਥੇ ਹੋਈ ਹੈ। ਤੇ ਇੱਥੇ ਗੱਲ ਅਟਕ ਗਈ ਸੀ ਤਾਂ ਅੱਜ ਖੁਲਾਸੇ ਦੇ ਰੂਪ ਦੇ ਵਿੱਚ ਸਾਡੇ ਕੋਲ ਥੋੜੀ ਬਹੁਤੀ ਖਬਰ ਜਿਹੜੀ ਪਹੁੰਚੀ ਹੈ। ਤਾਂ ਜਿੱਥੋਂ ਤੱਕ ਮੇਰਾ ਅੰਦਾਜ਼ਾ ਹੈ ਇਹ ਉਹੀ ਘਟਨਾ ਦਾ ਅਗਲਾ ਪੜਾਅ ਹੈ ਕਿ ਉਦੋਂ ਘਟਨਾ ਨਿਕਲਦੀ ਹੈ, ਅੱਜ ਇਹ ਪਹੁੰਚ ਜਾਂਦੀ ਹੈ ਨਤੀਜੇ ਤੇ ਕਿ ਅਸਲ 'ਚ ਇਹਨੂੰ ਅੰਜਾਮ ਦੇਣ ਵਾਲਾ ਕੌਣ ਹੈ, ਅੰਜਾਮ ਕਿਹਨੇ ਦਿੱਤਾ ਹੈ। ਤਾਂ ਹੁਣ ਇਹੀ ਨਿਕਲ ਰਿਹਾ ਕਿ ਉਹ ਜਿਹੜਾ ਗ੍ਰੰਥੀ ਸਿੰਘ ਸੀਗਾ ਉਹਨੇ ਦੂਸਰੇ ਨੂੰ ਫਸਾਉਣ ਵਾਸਤੇ ਇਹ ਸਾਰਾ ਕੁਝ ਕੀਤਾ ਪਾਠੀ ਨੇ। ਤਾਂ ਇਹ ਬਹੁਤ ਮਾੜੀ ਗੱਲ ਆ। ਦੇਖੋ ਗੱਲ ਕੀ ਹੈ ਕਿ ਇਹ ਕੋਈ ਪਹਿਲਾ ਮਾਮਲਾ ਨਹੀਂ ਹੈ, ਇਹ ਕੋਈ ਅਪਵਾਦ ਨਹੀਂ ਹੈ। ਇਸ ਤੋਂ ਪਹਿਲਾਂ ਜਦੋਂ ਬੇਅਦਬੀਆਂ ਦਾ ਦੌਰ ਸ਼ੁਰੂ ਹੋਇਆ, ਮੰਦਭਾਗਾ ਦੌਰ ਸ਼ੁਰੂ ਹੋਇਆ, ਉਸ ਵੇਲੇ ਵੀ ਇੱਕ ਐਸਜੀਪੀਸੀ ਕਰਮਚਾਰੀ ਨੇ ਅਜਿਹਾ ਕਰ ਦਿੱਤਾ ਸੀਗਾ। ਇਹ ਪਹਿਲਾ ਮੌਕਾ ਨਹੀਂ ਹੈ। ਤਾਂ ਗੱਲ ਇਹ ਹੈ ਕਿ ਸਾਨੂੰ ਇਹ ਦੇਖਣਾ ਪਏਗਾ, ਸੋਚਣਾ ਪਏਗਾ ਕਿ ਇਹ ਜਿਹੜਾ ਵਰਤਾਰਾ, ਇਸ ਵਰਤਾਰੇ ਦੇ ਵਿੱਚ ਕਈ ਵਾਰ ਹੱਥ ਜਿਹੜੇ ਆ ਉਹਨਾਂ ਲੋਕਾਂ ਦੇ ਹੀ ਮਤਲਬ ਕਿ ਕੰਮ ਕਰਦੇ ਆ ਜਿਹੜੇ ਲੋਕ ਸਾਡੇ ਹੀ ਆ। ਹੁਣ ਦੇਖੋ ਨਾ, ਗੁਰੂ ਘਰ ਦੇ ਵਿੱਚ ਰਹਿਣਾ, ਗੁਰੂ ਘਰ ਦੇ ਵਿੱਚੋਂ ਖਾਣਾ ਪੀਣਾ ਤੇ ਭਾਈ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਗੁਰੂ ਘਰ ਕਰਕੇ ਹੀ ਕਿੰਨਾ ਸਨਮਾਨ ਹੁੰਦਾ ਹੈ ਗ੍ਰੰਥੀ ਸਿੰਘ ਦਾ। ਤੁਸੀਂ ਆਪਣੇ ਪਿੰਡਾਂ ਚ ਆਲੇ ਦੁਆਲੇ ਦੇਖ ਲਓ, ਜਿਹੜੇ ਮੇਨ ਹੁੰਦੇ ਆ ਨਾ ਗ੍ਰੰਥੀ ਸਿੰਘ ਗੁਰੂ ਘਰ ਦੇ, ਉਹ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਟੱਪ ਦੇ ਵਡੇਰੇ ਹੀ ਬਣੇ ਹੁੰਦੇ ਆ। ਤਾਂ ਉਹ ਇੰਨਾ ਜ਼ਿਆਦਾ ਸਤਿਕਾਰ ਹੁੰਦਾ ਜਿਵੇਂ ਆਪਣਾ ਕਿਸੇ ਟੱਬਰ ਦੇ ਵਿੱਚ ਵੱਡੇ ਦਾ ਸਤਿਕਾਰ ਹੁੰਦਾ ਹੈ। ਤਾਂ ਇਕੱਲਾ ਇਹ ਨਹੀਂ ਹੈ, ਚਲੋ ਮੈਂ ਵੈਸੇ ਇਸ ਹੱਕ ਦੇ ਵਿੱਚ ਕਿ ਗ੍ਰੰਥੀ ਸਿੰਘ ਦੀ ਆਮਦਨ ਵਗੈਰਾ ਜਿਹੜੀ ਹੈ ਵਧੀਆ ਹੋਣੀ ਚਾਹੀਦੀ ਹੈ, ਉਹਦੇ ਬੱਚੇ ਵਧੀਆ ਐਜੂਕੇਸ਼ਨ ਤੱਕ ਪਹੁੰਚਣੇ ਚਾਹੀਦੇ ਆ। ਪਰ ਜਿਹੜੇ ਲੋਕ ਇਸ ਤਰ੍ਹਾਂ ਦੀ ਕਰਤੂਤ ਕਰਦੇ ਆ ਉਹਨਾਂ ਵਾਸਤੇ ਸਜ਼ਾ ਵੀ ਵੱਖਰੀ ਹੋਣੀ ਚਾਹੀਦੀ, ਸਜ਼ਾ ਵੀ ਅੱਡ ਹੋਣੀ ਚਾਹੀਦੀ ਆ। ਕਿਉਂਕਿ ਇੱਥੇ ਆਪਾਂ ਦੇਖਿਆ ਕਿ ਬਹੁਤ ਮਾਮਲਿਆਂ ਦੇ ਵਿੱਚ ਕਈ ਵਾਰ ਸਥਿਤੀ ਵਿਗੜ ਜਾਂਦੀ ਹੈ। ਇੱਥੇ ਤੁਹਾਨੂੰ ਯਾਦ ਹੋਣਾ ਕਪੂਰਥਲੇ ਦੇ ਵਿੱਚ ਉੱਥੇ ਤਾਂ ਬੇਅਦਬੀ ਹੋਈ ਵੀ ਨਹੀਂ ਸੀ ਤੇ ਭੀੜ ਨੇ ਬੰਦਾ ਮਾਰ ਦਿੱਤਾ ਤੇ ਬਾਅਦ ਚੋਂ ਪਤਾ ਲੱਗਿਆ ਤੇ ਵਿਚਾਰਾ ਮੰਦਬੁੱਧੀ ਸੀਗਾ। ਗੱਲ ਇਹ ਹੈ ਕਿ ਕਈ ਵਾਰ ਇਹ ਚੀਜ਼ਾਂ ਬਹੁਤ ਵਿਗੜ ਜਾਂਦੀਆਂ। ਹਾਲਾਂਕਿ ਚਲੋ ਸਾਜ਼ਿਸ਼ਾਂ ਸ਼ਰਾਰਤਾਂ ਉਹ ਆਪਾਂ ਸਭ ਮੰਨਦੇ ਆ ਕਿ ਹਿੱਸਾ ਹੋ ਸਕਦੀਆਂ, ਪਰੰਤੂ ਇੱਥੇ ਇਹੋ ਜਿਹੇ ਬੰਦੇ ਜਿਹੜਾ ਕਰਾ ਕਰਦੇ ਆ ਉਹਨਾਂ ਦਾ ਦੱਸੋ ਕੀ ਕਰੋਗੇ। ਮੇਰਾ ਤਾਂ ਮੰਨਣਾ ਇਹ ਹੈ ਕਿ ਇਹਨਾਂ ਵਾਸਤੇ ਤੇ ਸਜ਼ਾ ਇਸ ਤਰ੍ਹਾਂ ਦੀ ਹੋਣੀ ਚਾਹੀਦੀ ਹੈ ਕਿ ਅਗਾਂਹ ਕਿਸੇ ਗੁਰੂ ਘਰ ਦੇ ਵਿੱਚ ਇਹਨਾਂ ਨੂੰ ਬਤੌਰ ਪਾਠੀ ਸਿੰਘ ਜਾਂ ਗ੍ਰੰਥੀ ਸਿੰਘ ਕਦੇ ਵੀ ਨਿਯੁਕਤ ਨਹੀਂ ਕਰਨ ਦੇਣਾ ਚਾਹੀਦਾ ਕਿ ਬਈ ਤੁਸੀਂ ਇਸ ਕਾਬਲ ਹੀ ਨਹੀਂ। ਜੀ, ਮੋਹਾਲੀ ਦਾ ਵਰਲਡ ਕੱਪ ਦੇ ਵਿੱਚੋਂ ਪੱਤਾ ਕੱਟਿਆ ਗਿਆ ਜੀ। ਹਾਂਜੀ, ਦੇਖੋ ਮੋਹਾਲੀ ਦੇ ਵਿੱਚ ਅਕਸਰ ਮੈਚ ਹੋਇਆ ਕਰਦੇ ਆ ਜੀ, ਤਾਂ ਮੋਹਾਲੀ ਦਾ ਪੱਤਾ ਜਿਹੜਾ ਹੁਣ, ਹਾਲਾਂਕਿ ਇਹ ਦਾ ਹਿੰਦੂ ਦੇ ਵਿੱਚ ਸ਼ਡਿਊਲ ਜਿਹੜਾ ਉਹ ਆਇਆ, ਮੈਂ ਤਾਂ ਉੱਥੋਂ ਪੜ੍ਹਿਆ ਤੇ ਮੈਂ ਕਹਾਂ ਕਿਉਂਕਿ ਆਈਸੀਸੀ ਦਾ ਇਹ ਆਈਸੀਸੀ ਵਰਲਡ ਕੱਪ ਇਵੈਂਟ ਜਿਹੜਾ ਹੁੰਦਾ ਹੈ ਉਹ ਆਈਸੀਸੀ ਦਾ ਹੁੰਦਾ ਹੈ, ਉਹਦਾ ਮੈਨੂੰ ਕੋਈ ਆਫੀਸ਼ੀਅਲੀ ਸ਼ਡਿਊਲ ਮਿਲਿਆ ਨਹੀਂ ਹੈ ਤੇ ਜਿਸ ਤੋਂ ਮੈਂ ਇਹ ਗੱਲ ਕਹਿ ਸਕਾਂ ਕਿ ਹਾਂ ਬਈ ਇਹ ਸ਼ਡਿਊਲ ਕੋਈ ਫਾਈਨਲ ਹੈ। ਪਰ ਦਾ ਹਿੰਦੂ ਏਦਾਂ ਛੇਤੀ ਕਿਤਿਆਂ ਖਬਰ ਲਾਉਂਦਾ ਨਹੀਂ ਤੇ ਇਹਨਾਂ ਦੇ ਮੁਤਾਬਕ ਕਿ ਇਹਨਾਂ ਨੇ ਜਿਹੜੇ ਦਰਜਨ ਦੇ ਕਰੀਬ ਵੈਨਿਊ ਫਾਈਨਲ ਕੀਤੇ ਆ ਤਾਂ ਉਹਦੇ ਵਿੱਚ ਮੋਹਾਲੀ ਦਾ ਨਾਮ ਨਹੀਂ ਹੈ। ਤਾਂ ਫਾਈਨਲ ਜਿਹੜਾ ਅਹਿਮਦਾਬਾਦ ਨੂੰ ਗਿਆ, ਨਰਿੰਦਰ ਮੋਦੀ ਸਟੇਡੀਅਮ ਨੂੰ, ਤੇ ਇਹਦੀ ਸਟਾਰਟਿੰਗ ਹੈਗੀ ਆ 5 ਅਕਤੂਬਰ ਨੂੰ ਤੇ ਮੈਂ ਜਿਵੇਂ ਤੁਹਾਨੂੰ ਦੱਸਿਆ ਕਿ ਇਹ ਤਕਰੀਬਨ ਚੱਲੇਗਾ 14 ਨਵੰਬਰ ਨੂੰ ਇਹਦਾ ਫਾਈਨਲ ਹੋਏਗਾ।
ਜੀ ਤੇ ਇਹ ਸਾਰਾ ਕੁਝ ਆ ਤੇ ਜਿਹੜੇ ਵੈਨਿਊ ਆ ਉਹ ਤਕਰੀਬਨ ਤੈਅ ਆ। ਇਹ ਕਹਿ ਰਹੇ ਆ ਕਿ ਦੇਖੋ ਬੰਗਲੌਰ ਆ, ਮਦਰਾਸ ਆ, ਦਿੱਲੀ ਆ, ਧਰਮਸ਼ਾਲਾ, ਗੁਹਾਟੀ, ਹੈਦਰਾਬਾਦ, ਕੋਲਕਾਤਾ, ਲਖਨਊ, ਇੰਦੌਰ, ਰਾਜਕੋਟ ਅਤੇ ਮੁੰਬਈ। ਜੀ ਮਤਲਬ ਕਿ ਜਿਹੜਾ ਕਿਸੇ ਸਮੇਂ ਮੋਹਾਲੀ ਸਟੇਡੀਅਮ ਦੁਨੀਆ ਦੇ ਬਿਹਤਰੀਨ ਸਟੇਡੀਅਮ ਚ ਇੱਕ ਸੀ, ਜਿੱਥੇ ਬਹੁਤ ਮੈਚ ਹੋਏ ਨੇ। ਪਿਛਲਾ ਜਿਹੜਾ ਵਰਲਡ ਕੱਪ ਮੇਜ਼ਬਾਨ ਇੰਡੀਆ ਸੀ ਤਾਂ ਉਹਦਾ ਸੈਮੀ ਇੱਥੇ ਖੇਡਿਆ ਗਿਆ ਸੀ ਉਰੇ। ਜੀ ਤਾਂ ਇਹ ਬਹੁਤ ਮੈਂ ਸਮਝਦਾ ਕਿ ਦੁਖਦ ਗੱਲ ਆ ਕਿ ਇਹਨਾਂ ਨੇ ਇਹ ਸਾਡਾ ਮੋਹਾਲੀ ਜਿਹੜਾ ਵਿੱਚੋਂ ਕੱਟ ਦਿੱਤਾ ਹੈ, ਜੀ ਕਿਉਂਕਿ ਧਰਮਸ਼ਾਲਾ ਨੂੰ ਮੈਚ ਚਲਾ ਗਿਆ। ਅੱਜ ਥੋੜੇ ਦਿਨ ਪਹਿਲਾਂ ਇੱਕ ਕਹਿ ਲਓ ਕਿ ਆਯੋਜਨ ਰੱਦ ਹੋਇਆ, ਇਹਨਾਂ ਦੀ ਤਿਆਰੀ ਮੁਕੰਮਲ ਨਹੀਂ ਸੀ। ਜਦ ਕਿ ਕਦੇ ਵੀ ਮੋਹਾਲੀ ਚ ਤੁਹਾਨੂੰ ਏਦਾਂ ਨਹੀਂ ਵੇਖਣ ਨੂੰ ਮਿਲੇਗਾ। ਜੀ ਜੀ ਮੋਹਾਲੀ ਦੇ ਵਿੱਚ ਕਦੇ ਹਿੰਸਾ ਨਹੀਂ ਹੋਈ, ਕਦੇ ਪਿੱਚ ਕਰਕੇ ਕੋਈ ਮੈਚ ਕੈਂਸਲ ਨਹੀਂ ਹੋਇਆ, ਕਦੇ ਆਡੀਅנס ਘੱਟ ਨਹੀਂ ਹੋਈ, ਕਦੇ ਉੱਥੇ ਕੋਈ ਫਿਰਕੂ ਤਣਾਅ ਨਹੀਂ ਹੋਇਆ, ਕਦੇ ਕੋਈ ਦਰਸ਼ਕਾਂ 'ਚ ਝੜਪ ਨਹੀਂ ਹੋਈ। ਸੋ ਇਹ ਸਾਰੀਆਂ ਚੀਜ਼ਾਂ ਦੇ ਮੱਦੇਨਜ਼ਰ ਇਹ ਸਾਰਾ ਕੁਝ ਕਰ ਦੇਣਾ ਤਾਂ ਮੈਨੂੰ ਲੱਗਦਾ ਕਿਤੇ ਨਾ ਕਿਤੇ ਦਰਕਨਾਰ ਕੀਤਾ ਗਿਆ ਪੰਜਾਬ ਨੂੰ। ਪਰ ਜੇ ਹੁਣ ਕੋਈ ਤਰਕ ਦੇਵੇ ਸਾਨੂੰ ਕਿ ਇਹ ਸਿਕਿਉਰਿਟੀ ਕਰਕੇ ਕੀਤਾ ਗਿਆ ਕਿ ਤੁਹਾਡੇ ਤੇ ਇੱਥੇ ਬਈ ਧਰਨੇ ਬੜੇ ਚੱਲਦੇ ਆ ਫਲਾਂ ਆ ਟਮਕਾ ਆ, ਤਾਂ ਉਸ ਤੋਂ ਪਹਿਲਾਂ ਆਈਪੀਐਲ ਹੋਏਗਾ ਤਾਂ ਆਈਪੀਐਲ ਦੇ ਮੈਚ ਮੇਰੇ ਖਿਆਲ ਦੇ ਨਾਲ ਮੋਹਾਲੀ 'ਚ ਹੈਗੇ ਨੇ, ਮੋਹਾਲੀ 'ਚ ਹੈਗੇ ਆ। ਤੇ ਜੇ ਬਈ ਤੁਹਾਨੂੰ ਕੋਈ ਸਿਕਿਉਰਿਟੀ ਦਾ ਐਸਾ ਲੱਗ ਰਿਹਾ ਸੀਗਾ ਤਾਂ ਫਿਰ ਤੁਸੀਂ ਸੋਚੋ ਕਿ ਮੋਹਾਲੀ ਦੇ ਆਈਪੀਐਲ ਦੇ ਮੈਚ ਕਿੱਦਾਂ ਹੋ ਗਏ। ਇਹ ਵੀ ਤਾਂ ਵੇਖਣ ਵਾਲੀ ਗੱਲ ਹੈ ਨਾ, ਇਹ ਵੀ ਤਾਂ ਸਮਝਣ ਵਾਲੀ ਗੱਲ ਆ। ਤਾਂ ਇਹ ਹੁਣ ਇੱਕ ਚੀਜ਼ ਤਾਂ ਵੇਖਣ ਵਾਲਾ ਮਾਮਲੇ ਦੇ ਵਿੱਚ ਕਿ ਜਿਹੜਾ ਗੁਜਰਾਤ ਹੈ, ਗੁਜਰਾਤ ਨੂੰ ਇਹ ਇੰਡੀਆ ਦਾ ਸਪੋਰਟਸ ਦਾ ਕਹਿ ਲਓ ਕਿ ਹੱਬ ਬਣਾਉਣ ਨੂੰ ਫਿਰਦੇ ਆ, ਉਹੀ ਸੈਂਟਰ ਬਣੂਗਾ। ਜੀ ਕਿਉਂਕਿ ਜਿਹੜਾ ਹੁਣ ਹਾਲ ਦੇ ਦਿਨਾਂ 'ਚ ਇਹਨਾਂ ਨੇ ਟੈਸਟ ਮੈਚ ਦਾ ਆਯੋਜਨ ਕੀਤਾ, ਕਹਿ ਕੇ ਆਪਣੇ ਕੈਡਰ ਨੂੰ ਇਹਨਾਂ ਨੇ ਟਿਕਟਾਂ ਖਰੀਦੀਆਂ ਤੇ ਬਹੁਤ ਵੱਡਾ ਇਕੱਠ ਕੀਤਾ ਸੀ, ਜਿੱਥੇ ਆਸਟ੍ਰੇਲੀਆ ਦਾ ਪ੍ਰਧਾਨ ਮੰਤਰੀ ਤੇ ਸਾਡਾ ਪ੍ਰਧਾਨ ਮੰਤਰੀ ਆਪ ਗਏ ਸਨ। ਇਹ ਬੜਾ ਇਤਿਹਾਸਕ ਮਰਹਲਾ ਸੀਗਾ। ਤਾਂ ਆਉਣ ਵਾਲੇ ਸਮੇਂ 'ਚ ਸਾਨੂੰ ਜੋ ਲੱਗਦਾ ਹੈ ਕਿ ਸ਼ਾਇਦ ਗੁਜਰਾਤ ਵਾਸਤੇ ਇਹ 올림픽 ਦੀ ਦਾਅਵੇਦਾਰੀ ਵੀ ਠੋਕਣਗੇ। ਇਸੇ ਕਰਕੇ ਫਾਈਨਲ ਵੀ ਲੈ ਗਏ। ਰਾਜਕੋਟ ਉਹ ਵੀ ਗੁਜਰਾਤ ਦੇ ਵਿੱਚ, ਮੈਨੂੰ ਲੱਗਦਾ ਇੱਕ ਅੱਧਾ ਸੈਮੀ ਵੀ ਰੱਖ ਲੈਣਗੇ। ਤਾਂ ਜ਼ਿਆਦਾਤਰ ਉਹੀ ਸਟੇਟ ਨੇ ਜਿਨ੍ਹਾਂ ਦੇ ਵਿੱਚ ਇਹਨਾਂ ਦੀਆਂ ਸਰਕਾਰਾਂ ਜੀ। ਤੇ ਜਾਂਦਿਆਂ ਦੀ ਗੱਲ ਕਰੀਏ ਮਿੰਟੂ ਜੀ, ਪੀਐਮ ਦੇ ਪੋਸਟਰ ਦੀ 100 ਤੋਂ ਵੱਧ ਐਫਆਈਆਰ ਦਰਜ ਹੋ ਗਈਆਂ ਜੀ ਇਸ ਮਾਮਲੇ ਦੇ ਵਿੱਚ। ਦੇਖੋ ਇਹ ਪੋਸਟਰ ਕਿਸੇ ਨੇ ਲਾਏ ਸੀਗੇ, ਬਾਅਦ ਦੇ ਵਿੱਚ ਪੋਸਟਰ ਲਾਉਣ ਵਾਲਿਆਂ ਨੂੰ ਇਹਨਾਂ ਨੇ ਫੜ ਲਿਆ, 6 ਜਣੇ ਫੜੇ ਗਏ। ਉਸ ਤੋਂ ਬਾਅਦ ਇਹਨਾਂ ਨੇ 100 ਐਫਆਈਆਰ ਜਿਹੜੀਆਂ ਨੇ ਉਹ ਦਰਜ ਕੀਤੀਆਂ ਨੇ। ਤੇ ਜਿਹੜੇ 6 ਲੋਕ ਫੜੇ ਸੀਗੇ, ਮਤਲਬ ਕਿ ਉਹਨਾਂ ਤੋਂ ਜਿਹੜੇ ਬਰਾਮਦ ਹੋਏ ਨੇ ਪੋਸਟਰ, ਮੋਦੀ ਹਟਾਓ, ਦੇਸ਼ ਬਚਾਓ, ਇਸ ਤਰ੍ਹਾਂ ਦੇ ਕੁਝ ਸਲੋਗਨ ਲਿਖੇ ਗਏ ਸਨ। ਤਾਂ ਇਹਨਾਂ ਦੇ ਕੋਲ ਇੱਕ ਐਕਟ ਹੈਗਾ, ਉਹਨੂੰ ਸ਼ਾਇਦ ਪ੍ਰਿੰਟਿੰਗ ਪ੍ਰੈਸ ਐਕਟ ਜੀ ਇਸ ਤਰ੍ਹਾਂ ਦਾ ਉਹਦਾ ਨਾਮ ਆ, ਨਾਲ ਪ੍ਰਾਪਰਟੀ ਡਿਵੈਲਪਮੈਂਟ ਐਕਟ ਕਹਿ ਦਿੰਦੇ ਆ ਉਹਨੂੰ। ਤਾਂ ਉਹ ਲਾ ਕੇ ਇਹਨਾਂ ਨੇ ਉਹ ਸਾਰਾ ਮਾਮਲਾ ਜਿਹੜਾ ਉਹ ਅੱਗੇ ਤੋਰਿਆ। ਤਾਂ ਆਮ ਆਦਮੀ ਪਾਰਟੀ ਨੇ ਇੱਧਰ ਪੁੱਛਿਆ ਕਿ ਬਈ ਪੋਸਟਰ ਦੇ ਵਿੱਚ ਇਤਰਾਜ਼ ਕੀ ਹੈ, ਜੀ ਜੀ ਦੱਸੋ ਤਾਂ ਸਹੀ। ਇਹਦਾ ਮਤਲਬ ਕਿ ਪੋਸਟਰ ਇਹਨਾਂ ਨੇ ਲਵਾਏ। ਜਦੋਂ ਫੜੇ ਗਏ ਤਾਂ ਹੁਣ ਇਹ ਕਹਿੰਦੇ ਆ ਕਿ ਬਈ ਇਤਰਾਜ਼ਯੋਗ ਕੀ ਆ। ਬਿਲਕੁਲ ਮੇਰੇ ਖਿਆਲ ਦੇ ਨਾਲ ਇਤਰਾਜ਼ਯੋਗ ਤੇ ਕੁਝ ਵੀ ਨਹੀਂ ਹੈ, ਕਿਉਂਕਿ ਇਹਨਾਂ ਨੇ ਤਾਂ ਇਸ ਤੋਂ ਪਹਿਲਾਂ ਵੀ ਲਾ ਰੱਖੇ ਨੇ। ਜੀ 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 ਸਾਰਿਆਂ ਨੂੰ ਯਾਦ ਹੋਏਗਾ ਨਾ, 2 ਸਾਲ ਪਹਿਲਾਂ ਵੀ ਇਹਨਾਂ ਨੇ ਪੋਸਟਰ ਲਾਏ ਸੀਗੇ ਦਿੱਲੀ ਦੇ ਵਿੱਚ, ਜਦੋਂ ਇਹਨਾਂ ਨੇ ਉਹ ਕੋਵਿਡ ਦੀ ਦਵਾਈ ਜਿਹੜੀ ਸੀਗੀ ਉਹ ਬਾਹਰ ਐਕਸਪੋਰਟ ਕਰਨ ਦਾ ਕੁਝ ਐਲਾਨ ਕੀਤਾ ਸੀਗਾ, ਤਾਂ ਉਸ ਵੇਲੇ ਵੀ ਪੋਸਟਰ ਬਾਹਰ ਹੋਇਆ ਸੀਗਾ। ਤਾਂ ਮੈਨੂੰ ਨਹੀਂ ਲੱਗਦਾ ਕਿ ਇਹ ਜਿਹੜੀ ਤਲਖੀ, ਠੀਕ ਹੈ ਰਾਜਨੀਤਿਕ ਤਲਖੀ ਜਿਹੜੀ ਆ ਉਹ ਉੱਥੇ ਵੇਖਣ ਨੂੰ ਮਿਲਦੀ ਹੈ, ਐਡੀ ਵੀ ਕਿੱਡੀ ਕੋਈ ਗੱਲ ਆ। ਇੱਥੇ ਐਮਪੀ ਦਾ ਗੁੰਮਸ਼ੁਦਾ ਦਾ ਪੋਸਟਰ ਲੱਗ ਜਾਂਦਾ, ਇਹਦੇ ਵਿੱਚ ਕੋਈ ਐਡੀ ਵੱਡੀ ਗੱਲ ਤਾਂ ਹੈ ਨਹੀਂ ਗੀ। ਤਾਂ ਬਥੇਰੇ ਇਸ ਤਰ੍ਹਾਂ ਦੇ ਸਲੋਗਨ ਤੁਹਾਨੂੰ ਭਾਰਤੀ ਰਾਜਨੀਤੀ ਚੋਂ ਮਿਲ ਜਾਣਗੇ ਕਿ ਫਲਾਣੇ ਨੂੰ ਹਟਾਓ, ਦੇਸ਼ ਬਚਾਓ, ਇਹ ਕਰੋ, ਉਹ ਕਰੋ। ਇੱਥੋਂ ਤੱਕ ਰਾਜਨੀਤੀ ਜਿਹੜੀ ਜਾ ਰਹੀ ਆ, 100 ਐਫਆਈਆਰ ਆਪਣੇ ਆਪ ਦੇ ਵਿੱਚ ਮੇਰੇ ਖਿਆਲ ਦੇ ਨਾਲ ਇੱਕ ਰਿਕਾਰਡ ਹੈ ਕਿ ਕਿਸੇ ਮਾਮਲੇ ਦੇ ਵਿੱਚ ਇੰਨੀਆਂ ਐਫਆਈਆਰ, ਹੈਰਾਨਗੀ ਹੁੰਦੀ ਹੈ। ਖੈਰ ਇਹ ਪੋਸਟਰ ਵਾਰ ਜਿਹੜੀ ਆ ਉਹ ਸਿਆਸਤ ਦੇ ਵਾਰ ਦਾ ਹੀ ਤੁਹਾਨੂੰ ਪਤਾ ਹੀ ਹੈ। ਆਮ ਆਦਮੀ ਪਾਰਟੀ ਤੇ ਭਾਜਪਾ ਜਿਨ੍ਹਾਂ ਬਾਰੇ ਬਹੁਤ ਸਾਰੀਆਂ ਕਹਾਣੀਆਂ ਜਾਂ ਥਿਊਰੀਆਂ ਦਿੱਤੀਆਂ ਜਾਂਦੀਆਂ, ਪਰ ਆਮੋ ਸਾਹਮਣੇ ਟਾਕਰਾ ਵੀ ਇਹਨਾਂ ਦਾ ਜ਼ਬਰਦਸਤ ਹੁੰਦਾ ਹੈ। ਮਿੰਟੂ ਜੀ, ਕਈ ਜਾਂਦਿਆਂ ਦੇ ਇੱਕ ਛੋਟੀ ਚਰਚਾ ਇਹ ਵੀ ਜ਼ਰੂਰ ਕਰਦੇ ਚੱਲਿਓ ਕਿ ਜਿਹੜੇ ਜਸਪਾਲ ਸਿੰਘ ਮੰਝਪੁਰ ਨੇ, ਉਹਨਾਂ ਨੇ ਜਿਹੜੇ 154 ਤੋਂ ਵੱਧ 55 ਤੋਂ ਵੱਧ ਜਿਹੜੇ ਸਿੱਖ ਨੌਜਵਾਨ ਫੜੇ, ਉਹਨਾਂ ਦੀ ਪੈਰਵਾਈ ਸ਼ੁਰੂ ਕੀਤੀ ਸੀ, ਪਰ ਦੱਸਦੇ ਵੀ ਉਹਨਾਂ ਨੂੰ ਵੀ ਲੁਧਿਆਣਾ ਪੁਲਿਸ ਨੇ ਹਿਰਾਸਤ ਦੇ ਵਿੱਚ ਲੈ ਲਿਆ ਜੀ। ਨਹੀਂ
ਮੈਨੂੰ ਉਹਨਾਂ ਬਾਰੇ ਨਹੀਂ ਪਤਾ ਜੀ। ਜੀ, ਜੀ। ਵੈਸੇ ਤੇ ਦੇਖੋ ਜਿਹੜੀ ਕਾਰਵਾਈ ਸੀ ਉਹ ਅਕਾਲੀਆਂ ਨੇ ਵੀ ਕਹਿ ਦਿੱਤਾ ਸੀਗਾ ਕਿ ਅਸੀਂ ਵੀ ਹੂੰ, ਹੂੰ। ਲੀਗਲ ਸਹਾਇਤਾ ਦੇਵਾਂਗੇ। ਜੀ, ਉਹ ਸਾਰੇ ਐਨਐਸਏ ਚ ਨਹੀਂ ਹੈ ਨਾ, ਜੀ, ਇੱਕ ਗੱਲ ਹੈ, ਨੰਬਰ 1 ਹੈ। ਜੀ। ਤੇ ਨਾ ਹੀ ਕੋਈ ਇੱਕ ਵਕੀਲ ਇੰਨੇ ਕੇਸ ਕੱਲਾ ਝਗੜ ਸਕਦਾ ਹੈ। ਹੂੰ, ਹੂੰ। ਤੇ ਇਹ ਵੀ ਹੈ। ਤੇ ਕਲਸੀ ਦੀ ਵਾਈਫ ਤਾਂ ਮੈਂ ਤੁਹਾਨੂੰ ਦੱਸਿਆ ਕਿ ਹਾਂਜੀ, ਖੁਦ ਪਹੁੰਚੀ ਹੈ ਹਾਈ ਕੋਰਟ ਦੇ ਵਿੱਚ। ਜੀ। ਤਾਂ ਇਹਨਾਂ ਨੇ ਸ਼ੁਰੂ ਕੀਤਾ ਹੋਏਗਾ, ਆਫਰ ਹੂੰ, ਕੀਤੀ ਹੋਏਗੀ ਕਿ ਜਿਹੜਾ ਵੀ ਕੋਈ ਆਉਣਾ ਚਾਹੇਗਾ ਅਸੀਂ ਕੇਸ ਲੜਾਂਗੇ, ਕਿਉਂਕਿ ਮੈਂ ਜ਼ਾਤੀ ਤੌਰ ਤੇ ਜਾਣਦਾ ਇਹਨਾਂ ਨੂੰ। ਹੂੰ, ਹੂੰ, ਤੇ ਬੜੇ ਅੱਛੇ ਇਨਸਾਨ ਨੇ, ਬੜੇ ਵਧੀਆ ਵਕੀਲ ਨੇ, ਜੀ, ਸਿੱਖਾਂ ਵਾਸਤੇ ਬਹੁਤ ਕੰਮ ਕਰਦੇ ਨੇ। ਤਾਂ ਮਤਲਬ ਕਿ ਇਹਨਾਂ ਨੇ ਐਲਾਨ ਕੀਤਾ ਹੋਏਗਾ ਕਿ ਅਸੀਂ ਕੇਸ ਲੜਾਂਗੇ, ਜੀ। ਤੇ ਲੜਦੇ ਵੀ ਨੇ। ਤੋ ਜੇ ਹਿਰਾਸਤ ਦੇ ਵਿੱਚ ਲਿਆ ਤਾਂ ਬਹੁਤ ਮਾੜੀ ਗੱਲ ਆ। ਦੇਖੋ ਜੀ, ਸਾਡੇ ਤਾਂ ਆਪ ਅਸੀਂ ਜਿੱਥੇ ਮੰਚਾਂ ਤੇ ਕੰਮ ਕਰਦੇ ਆ, ਸਾਡੇ ਤੇ ਆਪ ਇਹਨਾਂ ਨੇ ਸਟ੍ਰਾਈਕਾਂ ਕਰਕੇ ਜਿਹੜੇ ਉਹਨਾਂ ਦੇ ਕਮਾਈ ਦੇ ਸਾਧਨ ਨੇ ਉਡਾ ਛੱਡੇ ਨੇ। ਹੂੰ, ਮੈਂ ਤੇ ਬਹੁਤਾ ਪਿੱਟਦਾ ਨਹੀਂ ਹੁੰਦਾ, ਕਿਉਂਕਿ ਮੈਨੂੰ ਇਹ ਰੋਣ ਧੋਣ ਕਰਨਾ ਨਹੀਂ ਆਉਂਦਾ। ਹੂੰ, ਕਿੱਥੇ ਹਮਦਰਦੀ ਗੇਨ ਕਰਨ ਵਾਸਤੇ ਉਹ ਪਾ ਦਿੰਦੇ ਨੇ ਪੋਸਟਾਂ, ਇਹ ਹੋ ਗਿਆ ਜੀ ਸਾਡੇ ਨਾਲ, ਉਹ ਹੋ ਗਿਆ, ਬਹੁਤ ਕੁਝ ਅਸੀਂ ਫੇਸ ਕਰਦੇ ਹਾਂ। ਹੂੰ, ਹੂੰ, ਪਰ ਇਹ ਕੰਮ ਦਾ ਹਿੱਸਾ ਹੈ। ਜੀ, ਜੀ। ਬਹੁਤ ਕੁਝ ਫੇਸ ਕਰ ਪੱਤਰਕਾਰਾਂ ਨਾਲ ਵੀ ਹੋ ਰਿਹਾ ਹੈ, ਹੂੰ, ਬਹੁਤ ਕੁਝ ਹੈ। ਤਾਂ ਗੱਲ ਇਹ ਹੈ ਕਿ ਪਰ ਜੇ ਤੁਸੀਂ ਐਡਵੋਕੇਟਾਂ ਦੇ ਨਾਲ ਇਦਾਂ ਕਰਦੇ ਹੋ ਤਾਂ ਬਹੁਤ ਮਾੜੀ ਗੱਲ ਹੈ, ਬਹੁਤ ਜੀ, ਮਾੜੀ ਗੱਲ ਹੈ। ਜੀ। ਤੇ ਵੈਸੇ ਐਡਵੋਕੇਟ ਦੇ ਨਾਲ ਜੇ ਇਦਾਂ ਹੁੰਦਾ ਹੈ ਨਾ, ਹੂੰ, ਹੂੰ, ਤਾਂ ਉਹ ਹੋਰ ਜਿਹੜੇ ਇਹਨਾਂ ਦੇ ਹੁੰਦੇ, ਜਿੱਦਾਂ ਬਾਰ ਕੌਂਸਲਾਂ ਬਣੀਆਂ ਹੁੰਦੀਆਂ ਨੇ, ਹੂੰ, ਹੂੰ, ਚਾਹੇ ਕਿਸੇ ਵੀ ਵਿਚਾਰਧਾਰਾ ਦਾ ਵਕੀਲ ਕਿਉਂ ਨਾ ਹੋਵੇ, ਇਹ ਖੜਦੇ ਜ਼ਰੂਰ ਹੁੰਦੇ, ਇੱਕ ਬਹੁਤ ਹੁੰਦਾ ਵਕੀਲਾਂ ਦਾ। ਬਾਕੀ ਮੈਂ ਕਨਫਰਮ ਕਰਾਂਗਾ ਜੀ ਇਸ ਤੋਂ ਬਾਅਦ। ਜੀ, 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 ਜੀ। ਮਿੰਟੂ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ। ਧੰਨਵਾਦ। ਜੀ, ਜੀ। ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਵੇਲਾ ਹੋ ਚੱਲਿਆ ਇੱਕ ਸ਼ਾਰਟ ਬ੍ਰੇਕ ਦੇ ਲਈ ਰੁਕਣਾ। ਬ੍ਰੇਕ ਤੋਂ ਪਾਰ ਇਸੇ ਹੀ ਪ੍ਰਕਰਨ ਦੇ ਨਾਲ ਜੁੜੇ ਇਸੇ ਸਾਰੇ ਜੋ ਵਾਪਰ ਰਿਹਾ ਪੰਜਾਬ ਦੇ ਵਿੱਚ, ਇਹ ਸਾਰੇ ਕਾਸੇ ਨਾਲ ਜੁੜੀਆਂ ਕੁਝ ਹੋਰ ਖਬਰਾਂ ਨੇ, ਕੁਝ ਹੋਰ ਪਹਿਲੂਆਂ ਤੇ ਵੀ ਆਪਾਂ ਚਰਚਾ ਕਰਾਂਗੇ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਜਲਦ ਵਾਪਸੀ ਇੱਕ ਸ਼ਾਰਟ ਬ੍ਰੇਕ ਤੋਂ ਬਾਅਦ।
ਬ੍ਰੇਕ ਤੋਂ ਬਾਅਦ ਇੱਕ ਵਾਰ ਮੁੜ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਬ੍ਰੇਕ ਤੋਂ ਪਾਰ ਚੱਲਦੇ ਹਾਂ ਕੁਝ ਹੋਰ ਅਹਿਮ ਖਬਰਾਂ ਦੇ ਵੱਲ। ਇਸ ਵੇਲੇ ਸਭ ਤੋਂ ਜ਼ਿਆਦਾ ਜਿਹੜੀ ਖਬਰ ਹੈ ਸਾਰਿਆਂ ਦੇ ਨਾਲ ਸਾਂਝੀ ਕਰਨ ਵਾਲੀ ਹੈ, ਜਿਹੜੀ ਤਵੱਜੋ ਦੇਣ ਵਾਲੀ ਹੈ, ਉਹ ਇਹ ਹੈ ਕਿ ਪਿਛਲੇ ਕਈ ਮਹੀਨਿਆਂ ਤੋਂ ਜਿਹੜਾ ਇੱਕ ਪੰਜਾਬ ਦੇ ਵਿੱਚ ਸਾਰਾ ਕੁਝ ਚੱਲ ਰਿਹਾ ਤੇ ਅੰਮ੍ਰਿਤਪਾਲ ਸਿੰਘ ਦੇ ਨਾਲ ਨਾਲ 150 ਤੋਂ ਵੱਧ ਜਿਹੜਾ ਸਿੱਖ ਨੌਜਵਾਨ ਹੈ ਉਹ ਗ੍ਰਿਫਤਾਰ ਕਰ ਲਿਆ ਗਿਆ। ਤੇ ਹੁਣ ਇਸ ਮਾਮਲੇ ਦੇ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਇੱਕ ਵਿਸ਼ੇਸ਼ ਇਕੱਤਰਤਾ ਦਾ ਸੱਦਾ ਜਿਹੜਾ ਉਹ ਦਿੱਤਾ ਗਿਆ ਤੇ ਇਹਦੀ ਜਿਹੜੀ ਆ ਉਹ ਖਾਸੀ ਚਰਚਾ ਹੈ ਕਿ ਹੁਣ ਜਦੋਂ ਇਸ ਵਿਸ਼ੇਸ਼ ਇਕੱਤਰਤਾ ਦੇ ਵਿੱਚ ਜਿਹੜੇ ਇਹ ਜੋ ਵੀ ਪੰਜਾਬ ਦੇ ਵਿੱਚ ਇਸ ਵੇਲੇ ਪੁਲਿਸ ਕਰ ਰਹੀ ਹੈ ਜਾਂ ਕਾਨੂੰਨ ਦੀ ਨਜ਼ਰ ਦੇ ਨਾਲ ਕੀਤਾ ਜਾ ਰਿਹਾ, ਕਾਨੂੰਨ ਦੀ ਆੜ ਲੈ ਕੇ ਕੀਤਾ ਜਾ ਰਿਹਾ, ਤਾਂ ਉਸ ਬਾਬਤ ਭਵਿੱਖੀ ਵਿਉਂਤਬੰਦੀ ਦੇ ਲਈ ਅੰਮ੍ਰਿਤਸਰ ਵਿਖੇ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ 27 ਮਾਰਚ ਨੂੰ ਵੱਖ-ਵੱਖ ਜਥੇਬੰਦੀਆਂ ਸਣੇ ਸਾਰਿਆਂ ਨੂੰ ਇਕੱਠੇ ਹੋਣ ਦਾ ਜਿਹੜਾ ਸੱਦਾ ਹੈ ਉਹ ਦਿੱਤਾ ਹੈ। ਸੋਸ਼ਲ ਮੀਡੀਆ ਤੇ ਇਹ ਜਿਹੜੀ ਤਸਵੀਰ ਹੈ ਕਾਫੀ ਘੁੰਮ ਰਹੀ ਹੈ, ਜਿਹਦੇ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਸੋਸ਼ਲ ਮੀਡੀਆ ਤੇ ਵੀ ਪੋਸਟ ਸਾਂਝੀ ਕੀਤੀ ਹੈ ਤੇ ਉਹਨਾਂ ਨੇ ਕਿਹਾ ਕਿ ਪੰਜਾਬ ਦੇ ਵਿੱਚ ਮੌਜੂਦਾ ਸਮੇਂ ਚੱਲ ਰਹੇ ਹਾਲਾਤ ਸਿੱਖਾਂ ਦੇ ਮਨਾਂ ਦੇ ਵਿੱਚ ਲੰਮੇ ਸਮੇਂ ਤੋਂ ਪਸਰੇ ਹੋਏ ਬੇਚੈਨੀ ਦੇ ਮਾਹੌਲ ਅਤੇ ਸਿੱਖ ਨੌਜਵਾਨਾਂ ਦੀਆਂ ਨਜਾਇਜ਼ ਗ੍ਰਿਫਤਾਰੀਆਂ ਤੇ ਵਿਚਾਰ ਉਪਰੰਤ ਭਵਿੱਖ ਦੀ ਵਿਉਂਤਬੰਦੀ ਦੇ ਲਈ ਵਿਸ਼ੇਸ਼ ਇਕੱਤਰਤਾ ਦਾ ਜਿਹੜਾ ਸੱਦਾ ਹੈ ਉਹ ਦਿੱਤਾ ਜਾਂਦਾ ਹੈ। ਤੇ ਉਹਨਾਂ ਨੇ ਪੰਜਾਬ ਦੀਆਂ ਸ਼੍ਰੋਮਣੀ ਸਿੱਖ ਸੰਸਥਾਵਾਂ, ਸਿੱਖ ਸੰਪਰਦਾਵਾਂ, ਦਲ ਪੰਥ, ਸਿੱਖ ਜਥੇਬੰਦੀਆਂ, ਬੁੱਧੀਜੀਵੀ, ਵਕੀਲਾਂ, ਪੱਤਰਕਾਰਾਂ, ਵਿਦਿਆਰਥੀ ਜਥੇਬੰਦੀਆਂ, ਧਾਰਮਿਕ, ਰਾਜਨੀਤਿਕ ਅਤੇ ਸਮਾਜਿਕ ਧਿਰਾਂ ਦੇ ਚੋਣਵੇਂ ਆਗੂਆਂ ਨੂੰ ਸੱਦਾ ਦਿੱਤਾ ਹੈ। ਸੋ ਹੁਣ ਉਧਰ ਦੂਜੇ ਪਾਸੇ ਜਿਹੜੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਨੇ ਗਿਆਨੀ ਰਘਬੀਰ ਸਿੰਘ, ਉਹਨਾਂ ਨੇ ਕਿਹਾ ਕਿ ਜਾਣ ਬੁੱਝ ਕੇ ਹੁਣ ਪੰਜਾਬ ਦੇ ਮਾਹੌਲ ਨੂੰ ਖਰਾਬ ਕੀਤਾ ਜਾ ਰਿਹਾ ਹੈ। ਉਹਨਾਂ ਨੇ ਕਿਹਾ ਕਿ ਅੰਮ੍ਰਿਤਪਾਲ ਸਿੰਘ ਦੇ ਨਾਲ ਫੋਟੋ ਖਿਚਵਾਉਣ ਵਾਲੇ ਨੌਜਵਾਨਾਂ ਨੂੰ ਵੀ ਫੜ ਕੇ NSA ਲਗਾ ਕੇ ਸੂਬੇ ਤੋਂ ਬਾਹਰਲੀਆਂ ਜੇਲ੍ਹਾਂ ਦੇ ਵਿੱਚ ਰੱਖਿਆ ਜਾ ਰਿਹਾ। ਇਹਨਾਂ ਨੌਜਵਾਨਾਂ ਦੇ ਨਾਲ ਇਨਸਾਫ ਕੀਤਾ ਜਾਵੇ ਤੇ ਤੁਰੰਤ NSA ਜਿਹੜਾ ਉਹ ਹਟਾਇਆ ਜਾਣਾ ਚਾਹੀਦਾ ਤੇ ਇਹਨਾਂ ਨੌਜਵਾਨਾਂ ਨੂੰ ਪੰਜਾਬ ਦੇ ਵਿੱਚ ਵਾਪਿਸ ਜਿਹੜਾ ਉਹ ਲਿਆਂਦਾ ਜਾਣਾ ਚਾਹੀਦਾ। ਜੇ ਕੋਈ ਬੇਕਸੂਰ ਨੌਜਵਾਨ ਪੁਲਿਸ ਨੇ ਫੜੇ ਆ ਤਾਂ ਉਹਨਾਂ ਨੂੰ ਜਲਦ ਰਿਹਾ ਕੀਤਾ ਜਾਵੇ ਤਾਂ ਕਿ ਉਹ ਆਪਣੀ ਕਿਰਤ ਕਮਾਈ ਦੇ ਨਾਲ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਜਿਹੜਾ ਉਹ ਕਰ ਸਕਣ। ਇੱਥੇ ਇੱਕ ਗੱਲ ਜਿਹੜੀ ਆ ਉਹ ਬੜੀ ਰੜਕ ਰਹੀ ਆ, ਉਹ ਇਹ ਹੈ ਕਿ ਕਾਂਗਰਸ ਪਾਰਟੀ ਵੀ ਕਹਿ ਰਹੀ ਹੈ ਕਿ ਜਿਹੜੇ ਪਿੰਡਾਂ ਦੇ ਵਿੱਚ ਨਜਾਇਜ਼ ਜਿਹੜੇ ਮੁੰਡੇ ਫੜੇ ਜਾ ਰਹੇ ਨੇ ਉਹਨਾਂ ਦੀਆਂ ਵੀ ਜਿਹੜੀਆਂ ਗ੍ਰਿਫਤਾਰੀਆਂ ਨੇ ਉਹ ਨਹੀਂ ਹੋਣੀਆਂ ਚਾਹੀਦੀਆਂ। ਜਾਇਜ਼ ਕੀ ਹੈ ਤੇ ਨਜਾਇਜ਼ ਕੀ ਹੈ, ਇਹ ਅਸੀਂ ਆਪਣੇ ਮੁਤਾਬਕ ਪਰਿਭਾਸ਼ਿਤ ਕਰਾਂਗੇ ਤਾਂ ਫਿਰ ਇਹ ਕੋਈ ਇਨਸਾਫ ਦੀ ਮੰਗ ਨਹੀਂ ਹੈ। ਮੈਂ ਇੱਥੇ ਬਹਿ ਕੇ ਕਹਾਂ ਕਿ ਆ ਜੀ ਜਿਹੜੇ ਨਜਾਇਜ਼ ਫੜੇ ਜਾ ਰਹੇ ਆ, ਤੁਸੀਂ ਕਹੋ ਵੀ ਜਿਹੜਾ ਧੱਕਾ ਹੋ ਰਿਹਾ, ਇਹ ਕੀ ਗੱਲ ਹੋਈ ਕਿ ਇੰਨੇ ਬੰਦੇ ਜਾਇਜ਼ ਆ ਤੇ ਇੰਨੇ ਨਜਾਇਜ਼ ਆ, ਜਦ ਕਿ ਉਹਨਾਂ ਨੂੰ ਫੜਿਆ ਇੱਕੋ ਮਸਲੇ ਦੇ ਵਿੱਚ ਜਾ ਰਿਹਾ, ਇੱਕੋ ਕਾਨੂੰਨ ਦੇ ਤਹਿਤ ਕਾਰਵਾਈਆਂ ਹੋ ਰਹੀਆਂ, ਇੱਕੋ ਪੁਲਿਸ ਫੋਰਸ ਕਰ ਰਹੀ ਹੈ, ਤੇ ਫਿਰ ਇੱਕ ਜਾਇਜ਼ ਤੇ ਦੂਜਾ ਨਜਾਇਜ਼ ਕਿਵੇਂ ਹੋ ਗਿਆ, ਜਾਂ ਇੱਕ ਨਜਾਇਜ਼ ਤੇ ਦੂਜਾ ਜਾਇਜ਼ ਕਿਵੇਂ ਹੋ ਗਿਆ। ਸੋ ਇਹ ਨਹੀਂ ਹੈ। ਪੰਜਾਬ ਦੇ ਜਿੰਨੇ ਵੀ ਇਨਸਾਫ ਪਸੰਦ ਲੋਕ ਨੇ, ਕਿਸਾਨ ਅੰਦੋਲਨ ਵੇਲੇ ਵੀ ਆਪਾਂ ਦੇਖਿਆ ਕਿ ਬਹੁਤ ਸਾਰੇ ਲੋਕਾਂ ਨੇ ਇਹ ਚੰਗੀ ਗੱਲ ਹੈ, ਵਿਚਾਰਧਾਰਕ ਵਖਰੇਵੇਂ ਛੱਡ ਕੇ ਆਪਾਂ ਦੇਖਿਆ ਵਖਰੇਵੇਂ ਹੈ ਨੇ ਲੋਕਾਂ ਦੇ ਵਿੱਚ ਬਹੁਤ ਸਾਰੇ। ਜਿਵੇਂ ਮੈਂ ਅੱਗੇ ਵੀ ਆਪਾਂ ਗੱਲ ਕਰਦੇ ਹੁੰਦੇ ਇੱਥੇ ਪੰਜਾਬੀ ਰੇਡੀਓ ਯੂਐਸਏ ਦੇ ਇਸ ਮੰਚ ਤੇ ਕਿ ਜਦੋਂ ਮਨਜੀਤ ਧਨੇਰ ਜਿਹੜੇ ਕਿ ਆਪਣੇ ਕਿਸਾਨ ਆਗੂ ਨੇ, ਉਹਨਾਂ ਨੂੰ ਜਦੋਂ ਫਾਂਸੀ ਦੀ ਸਜ਼ਾ ਹੁੰਦੀ ਹੈ ਜਾਂ ਮੁਕਰਰ ਕੀਤੀ ਜਾਂਦੀ ਤੇ ਉਹਨਾਂ ਲਈ ਪ੍ਰੋਟੈਸਟ ਕਰਦੀਆਂ ਨੇ ਕਿਸਾਨ ਜਥੇਬੰਦੀਆਂ, ਉਹ ਵੀ ਖੱਬੇ ਪੱਖੀ ਜਥੇਬੰਦੀਆਂ। ਜਦੋਂ ਜੱਗੀ ਜੌਲ ਵਰਗੇ ਜਾਂ ਹੋਰ ਜਿਹੜੇ ਸਿੱਖ ਕਾਰਕੁਨ ਨੇ ਉਹਨਾਂ ਨੂੰ ਜਦੋਂ ਚੱਕਿਆ ਜਾਂਦਾ ਤੇ ਉਦੋਂ ਪ੍ਰੋਟੈਸਟ ਕਰਦੇ ਨੇ ਜਿਹੜੀਆਂ ਸਿੱਖ ਜਥੇਬੰਦੀਆਂ ਸਾਰੀਆਂ ਨਹੀਂ, ਨਾ ਹੀ ਕਿਸਾਨ ਜਥੇਬੰਦੀਆਂ ਨਾ ਹੀ ਸਿੱਖ ਜਥੇਬੰਦੀਆਂ। ਪਰ ਹੋਣਾ ਅਸਲ ਦੇ ਵਿੱਚ ਇਹ ਚਾਹੀਦਾ ਕਿ ਜਿੱਥੇ ਕਿਤੇ ਧੱਕਾ ਹੋ ਰਿਹਾ, ਚਾਹੇ ਉਹ ਕੋਈ ਖੱਬੇ ਪੱਖੀ ਬੰਦਾ ਹੈ, ਖੱਬੇ ਪੱਖੀ ਵਿਚਾਰਧਾਰਾ ਨੂੰ ਅਪਣਾਇਆ ਹੋਇਆ, ਚਾਹੇ ਉਹ ਕੋਈ ਸੱਜੇ ਪੱਖੀ ਹੈ, ਪਰ ਜਿਹਦੇ ਨਾਲ ਵੀ ਧੱਕਾ ਹੁੰਦਾ ਜਾਪਦਾ ਤਾਂ ਉੱਥੇ ਇਹ ਪੱਖ ਛੱਡ ਕੇ ਸੱਜਾ ਜਾਂ ਖੱਬਾ, ਤਾਂ ਉੱਥੇ ਸਾਰਿਆਂ ਨੂੰ ਹੀ ਜਿਹੜੀ ਆ ਉਹ ਸਾਂਝੀ ਗੱਲ ਕਰਨੀ ਚਾਹੀਦੀ ਹੈ। ਤੇ ਸਾਡੇ ਜਿਹੜੇ ਜਥੇਦਾਰ ਸਾਹਿਬਾਨ ਨੇ ਉਹ ਵੀ ਕਹਿੰਦੇ ਕਿ ਜਿਹੜੇ ਬੇਕਸੂਰ ਨੌਜਵਾਨ, ਇਹਦਾ ਮਤਲਬ ਇਹ ਹੈ ਕਿ ਤੁਸੀਂ ਜਿਹੜੇ ਮੋਹਰਲੀ ਕਤਾਰ ਦੇ ਆਗੂ ਨੌਜਵਾਨ ਨੇ ਜਾਂ ਅੰਮ੍ਰਿਤਪਾਲ ਸਿੰਘ ਦੇ ਨਾਲ ਨੇ ਉਹਨਾਂ ਨੂੰ ਤੁਸੀਂ ਕਸੂਰਵਾਰ ਗਿਣ ਕੇ ਚੱਲਦੇ ਹੋ। ਸੋ ਇਹ ਸਮਝੋ ਬਾਹਰ ਵਾਲੀਆਂ ਗੱਲਾਂ ਨੇ। ਪਤਾ ਨਹੀਂ ਕਿਉਂ ਇਸ ਤਰ੍ਹਾਂ ਦੇ ਮਾਪਦੰਡ, ਇਸ ਤਰ੍ਹਾਂ ਦੀ ਵਰਗ ਵੰਡ ਜਿਹੜੀ ਆ ਉਹ ਕੀਤੀ ਜਾ ਰਹੀ ਹੈ। ਵਰਗ ਵੰਡ ਨੇ ਪੰਜਾਬ ਨੂੰ ਬਹੁਤ ਪਿੱਛੇ ਜਿਹੜਾ ਉਹ ਧੱਕ ਦਿੱਤਾ। ਇਹ ਨਹੀਂ ਹੋਣਾ ਚਾਹੀਦਾ। ਸਾਡੀ ਜਿੱਡੀ ਤੁੱਛ ਬੁੱਧੀ ਕੰਮ ਕਰਦੀ ਹੈ। ਤੁਸੀਂ ਇਹ ਕਹੋ ਕਿ ਜਿਹਦੇ ਨਾਲ ਵੀ ਜਿੰਨਿਆਂ ਨਾਲ ਵੀ ਇਹ ਧੱਕਾ ਹੋ ਰਿਹਾ, ਤੁਸੀਂ ਇਹ ਕਿਉਂ ਕਹਿ ਰਹੇ ਹੋ ਕਾਂਗਰਸੀ ਜਾਂ ਸਾਡੇ ਜਥੇਦਾਰ ਸਾਹਿਬਾਨ ਕਿ ਜਿਹੜੇ ਬੇਕਸੂਰ, ਜਿਹੜੇ ਜਿਨ੍ਹਾਂ ਨੂੰ ਤੁਸੀਂ ਕਸੂਰਵਾਰ ਮੰਨ ਕੇ ਚੱਲਦੇ ਹੋ, ਫਿਰ ਉਹਨਾਂ ਦਾ ਕਸੂਰ ਤੈਅ ਕਰੋ ਕਿ ਕੀ ਕਸੂਰ ਆ ਉਹਨਾਂ ਦਾ। ਸੋ ਇਹ ਬੜਾ ਇੱਕ ਡਿਪਲੋਮੈਟਿਕ ਜਿਹਾ ਬਿਆਨ ਆ। ਇਸ ਬਿਆਨ ਦੀ ਨਹੀਂ ਜਿਹੜੀ ਉਹ ਲੋੜ ਹੈਗੀ। ਲੋੜ ਤਾਂ ਹੱਕ ਸੱਚ ਦੀ ਗੱਲ ਕਰਨ ਦੀ ਹੈ ਕਿ ਬਈ ਜਦੋਂ ਕੋਈ ਵੀ ਬੰਦਾ ਜਦੋਂ ਤੁਹਾਡੇ ਜ਼ਾਬਤੇ ਦੇ ਵਿੱਚ ਰਹਿ ਕੇ, ਤੁਹਾਡੇ ਸਿਸਟਮ ਦੇ ਵਿੱਚ ਰਹਿ ਕੇ ਤੁਹਾਡੇ ਮੁਤਾਬਕ ਕੰਮ ਕਰ ਰਿਹਾ, ਤਾਂ ਤੁਸੀਂ ਫਿਰ ਉਹਨੂੰ ਕਿਉਂ ਖਤਰਾ ਐਲਾਨ ਕਰਦੇ ਹੋ। ਜੇ ਉਹਦੇ ਕੋਲੇ ਤੁਸੀਂ ਕਹਿੰਦੇ ਹਥਿਆਰ ਸੀ
ਤਾਂ ਉਹ ਵੀ ਤਾਂ ਲਾਇਸੈਂਸ ਇੱਥੋਂ ਦੇ ਹੀ ਬਣੇ ਹੋਏ ਨੇ ਸਾਰੇ। ਜੇ ਤੁਸੀਂ ਕਹਿੰਦੇ ਹੋ ਕਿ ਉਹਨੇ ਥਾਣੇ ਤੇ ਹਮਲਾ ਕੀਤਾ, ਤਾਂ ਹਮਲਾ ਤੁਸੀਂ ਬਾਅਦ ਦੇ ਵਿੱਚ ਖੁਦ ਕਿਹਾ ਪੁਲਿਸ ਨੇ ਕਿ ਭਾਈ ਅਸੀਂ ਕੇਸ ਸਾਡੇ ਗਲਤ ਪਾਤਾ। ਸੋ ਇਹਦਾ ਮਤਲਬ ਇਹ ਹੈ ਕਿ ਜੇ ਉਹ ਉੱਥੇ ਪ੍ਰੋਟੈਸਟ ਨਾ ਕਰਦੇ, ਧਰਨਾ ਮੁਜ਼ਾਹਰਾ ਨਾ ਕਰਦੇ, ਤੇ ਫਿਰ ਉਹ ਕੇਸ ਸਹੀ ਹੋ ਜਾਣਾ ਸੀ। ਸੋ ਤੁਹਾਡੀਆਂ ਆਪਣੇ ਨਾਲ ਹੀ ਕੰਟਰਾਡਿਕਸ਼ਨਸ ਨੇ, ਆਪਦੇ ਸਟੇਟਮੈਂਟਾਂ ਦੇ ਨਾਲ ਹੀ ਕੰਟਰਾਡਿਕਸ਼ਨ ਨੇ। ਦੀਪਕ ਸ਼ਰਮਾ ਚਨਾਰਥਲ ਜੀ ਨੇ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਬੜੀ ਤਫਸੀਲ ਦੇ ਨਾਲ ਉਸ ਖਬਰ ਤੇ ਚਰਚਾ ਕੀਤੀ ਸੀ, ਜਿਹਦੇ ਵਿੱਚ ਪੰਜਾਬ ਸਰਕਾਰ ਦਾ ਹਲਫਨਾਮਾ ਹਾਈ ਕੋਰਟ ਦੇ ਵਿੱਚ, ਮੁੱਖ ਮੰਤਰੀ ਸਾਹਿਬ ਦੀ ਜੋ ਉਹਨਾਂ ਨੇ ਸਪੀਚ ਦਿੱਤੀ, ਜਾਂ ਕਹਿ ਲਓ ਉਹਨਾਂ ਨੇ ਜੋ ਵਰਸ਼ਨ ਦਿੱਤਾ, ਜਾਂ ਉਹਨਾਂ ਦੀ ਸਟੇਟਮੈਂਟ ਕਹਿ ਲਓ, ਉਹਦੇ ਵਿੱਚ ਪੁਲਿਸ ਅਫੀਸ਼ੀਅਲਸ ਦੀਆਂ ਵੱਖ-ਵੱਖ ਜਿਹੜੀਆਂ ਪੀਸੀ ਹੋਈਆਂ ਨੇ, ਪ੍ਰੈਸ ਕਾਨਫਰੰਸਾਂ ਹੋਈਆਂ ਨੇ, ਉਹਨਾਂ ਦੇ ਹਵਾਲੇ ਦੇ ਨਾਲ ਉਹਨਾਂ ਨੇ ਸਾਰੇ ਤੱਥ ਰੱਖੇ, ਔਰ ਬੜੀ ਇੱਕ ਬਹੁਪੱਖੀ ਚਰਚਾ ਉਹ ਕਰਕੇ ਗਏ ਰਾਤ ਦੇ ਪ੍ਰੋਗਰਾਮ ਦੇ ਵਿੱਚ। ਔਰ ਉਹਨਾਂ ਨੇ ਦੱਸਿਆ ਕਿ ਕਿਵੇਂ ਐਨਐਸਏ ਐਕਟ ਕੰਮ ਕਰਦਾ, ਤੇ ਕਿਵੇਂ ਜਿਹੜਾ ਇਹ ਹਲਫਨਾਮਾ ਦਾਇਰ ਕੀਤਾ, ਜਾਂ ਪੰਜਾਬ ਦਾ ਐਡਵੋਕੇਟ ਜਨਰਲ ਹਾਈ ਕੋਰਟ ਦੇ ਵਿੱਚ ਜੋ ਕਹਿ ਰਿਹਾ, ਉਹ ਕਿਵੇਂ ਦੂਜੀਆਂ ਗੱਲਾਂ ਦੇ ਨਾਲ ਆਪਣੇ ਆਪ ਦੇ ਵਿੱਚ ਕੰਟਰਾਡਿਕਟ ਗੱਲਾਂ ਨੇ। ਸੋ ਇਹ ਬੜੀ ਜਿਹੜੀ ਆ ਉਹ ਹੈਰਾਨੀ ਵਾਲੀ ਗੱਲ ਵੀ ਹੈ, ਤੇ ਬੜੀ ਖੰਗਾਲਣ ਵਾਲੀ ਗੱਲ ਵੀ ਆ ਕਿ ਸਾਡੇ ਹੀ ਲੋਕ ਜਿਨ੍ਹਾਂ ਨੂੰ ਅਸੀਂ ਆਗੂ ਬਣਾਇਆ ਹੋਇਆ, ਉਹ ਕਹਿੰਦੇ ਜੀ ਜਿਨ੍ਹਾਂ ਦੇ ਜਿਹੜੇ ਬੇਕਸੂਰ ਹੈ, ਤੁਸੀਂ ਤੈਅ ਕਰਕੇ ਦੱਸੋ ਸਾਨੂੰ ਵੀ ਕਿਹੜਾ ਕਸੂਰਵਾਰ ਹੈ। ਤੁਸੀਂ ਸਾਨੂੰ ਦੱਸੋ ਜਿਹੜਾ ਵੀ ਆਹ ਬੰਦੇ ਦਾ ਆਹ ਕਸੂਰਵਾਰ ਹੈ, ਤੇ ਇਹਦਾ ਆਹ ਕਸੂਰ ਹੈ। ਸੋ ਇਹ ਬੜਾ ਜਿਹੜਾ ਵਿਸ਼ੇਸ਼ ਇਕੱਤਰਤਾ ਦਾ ਜਿਹੜਾ ਸਾਰੇ ਲੋਕ ਹੀ ਪੰਜਾਬ ਦੇ ਵਿੱਚ ਜਿਹੜੇ ਵੀ ਪੰਥ ਪ੍ਰਸਤ ਨੇ, ਜਾਂ ਜਿਹੜੇ ਇਨਸਾਫ ਪਸੰਦ ਲੋਕ ਨੇ, ਉਹ ਵਿਸ਼ੇਸ਼ ਇਕੱਤਰਤਾ ਦਾ ਜਿਹੜਾ ਉਹ ਵਾਕਈ ਇੱਕ ਤਰੀਕੇ ਦੇ ਨਾਲ ਕਹਿ ਲਓ ਕਿ ਸਮਰਥਨ ਕਰ ਰਿਹਾ ਕਿ ਇਕੱਤਰਤਾ ਹੋਣੀ ਚਾਹੀਦੀ ਹੈ ਘੱਟੋ ਘੱਟ। ਠੀਕ ਹੈ, ਵਖਰੇਵੇਂ ਹੈ ਨੇ, ਇਹ ਨਹੀਂ ਗੱਲ ਕਿ ਪੰਥਕ ਰਾਜਨੀਤੀ ਵੀ ਜਿਹੜੀ ਆ ਉਹਦਾ ਸਟੈਂਡ ਸਹੀ ਹੈ, ਜਾਂ ਉਹਨੇ ਹਮੇਸ਼ਾ ਹੀ ਪੰਥ ਪੱਖੀ ਸਟੈਂਡ ਲਿਆ ਬਹੁਤ ਮਸਲਿਆਂ ਦੇ ਉੱਤੇ। ਬਹਿਬਲ ਕਲਾਂ ਗੋਲੀਕਾਂਡ, ਕੋਟਪੁਰਾ ਗੋਲੀਕਾਂਡ ਦੇ ਮਸਲਿਆਂ ਨੂੰ ਜਦੋਂ ਤੁਸੀਂ ਚੁੱਕੋਗੇ, ਤਾਂ ਉਦੋਂ ਤੁਹਾਨੂੰ ਲੱਗੂਗਾ ਸਿੱਖ ਸੰਪਰਦਾਵਾਂ, ਸਿੱਖ ਸੰਸਥਾਵਾਂ, ਖਾਸ ਕਰਕੇ ਸ਼੍ਰੋਮਣੀ ਸਿੱਖ ਸੰਸਥਾਵਾਂ, ਉਹਨਾਂ ਦੇ ਸਟਾਂਸ ਕੁਛ ਹੋਰ ਨੇ। ਪਰ ਇਸ ਵੇਲੇ ਸਟਾਂਸ ਪਰਖਣ ਦੀ ਲੋੜ ਨਹੀਂ ਹੈ, ਅਸੀਂ ਇਸ ਗੱਲ ਦੇ ਵਿੱਚ ਬਿਲਕੁਲ ਨਹੀਂ ਜਾਂਦੇ। ਪੰਜਾਬੀ ਰੇਡੀਓ ਯੂਐਸਏ ਨੇ ਕਦੇ ਵੀ ਕਿਸੇ ਬਖੇੜੇ ਨੂੰ ਇਹ ਨਹੀਂ ਕੀਤਾ ਕਿ ਤੁਸੀਂ ਹੋਰ ਅੱਗੇ ਲੈ ਜਾਓ। ਨਾ ਹੀ ਕਦੇ ਪੰਜਾਬੀ ਰੇਡੀਓ ਯੂਐਸਏ ਦੇ ਇਸ ਮੰਚ ਦੇ ਉੱਤੇ ਕੋਈ ਏਜੰਡਾ ਰਨ ਕੀਤਾ ਗਿਆ ਕਿ ਹਾਂ ਫਲਾਣੇ ਨੂੰ ਟਾਰਗੇਟ ਕਰੋ, ਫਲਾਣੇ ਨੂੰ ਇਹ ਕਰੋ। ਨਹੀਂ, ਇੱਥੇ ਨਾ ਕਰੈਕਟਰ ਅਸਾਸੀਨੇਟ ਕੀਤਾ ਜਾਂਦਾ ਕਿਸੇ ਦਾ ਵੀ, ਚਾਹੇ ਸਾਡੇ ਉਹਦੇ ਨਾਲ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਉਹ ਵਿਚਾਰਧਾਰਾ ਮੇਚ ਕਰੇ ਨਾ ਕਰੇ, ਉਹ ਗੱਲ ਵੱਖਰੀ ਹੈ। ਪਰ ਔਨ ਦੀ ਰਿਕਾਰਡ ਜੋ ਚੀਜ਼ਾਂ ਹੈ ਨੇ, ਜੋ ਹੋਣੀਆਂ ਚਾਹੀਦੀਆਂ ਨੇ, ਉਹਨਾਂ ਦੇ ਉੱਤੇ ਹਮੇਸ਼ਾ ਪੰਜਾਬੀ ਰੇਡੀਓ ਯੂਐਸਏ ਦਾ ਕੋਈ ਵੀ ਪ੍ਰੋਗਰਾਮ ਹੈ, ਕੋਈ ਵੀ ਟਾਕ ਸ਼ੋਅ ਹੈ, ਕੋਈ ਵੀ ਇੱਥੇ ਬੁਲਾਰਾ ਬੋਲ ਕੇ ਜਾਂਦਾ, ਤਾਂ ਉਹ ਹਮੇਸ਼ਾ ਇੱਕ ਬੈਲੈਂਸਡ ਹੁੰਦਾ ਕਿ ਚਲੋ ਠੀਕ ਹੈ, ਵਖਰੇਵਿਆਂ ਨੂੰ ਪਾਸੇ ਰੱਖੋ, ਪਰ ਜਿਹੜੀ ਸਮੇਂ ਦੀ ਮੰਗ ਹੈ ਉਸ ਦੇ ਉੱਤੇ ਚਰਚਾ ਕਰੋ। ਹਮੇਸ਼ਾ ਸੰਵਾਦ ਨੂੰ ਆਪਾਂ ਪਹਿਲ ਦਿੰਦੇ ਹਾਂ ਇਸ ਗੱਲ ਦੇ ਵਿੱਚ। ਤਾਂ ਹੁਣ ਦੂਜੀ ਜਿਹੜੀ ਖਬਰ ਆ ਉਹ ਇਹ ਹੈ ਕਿ ਅੰਮ੍ਰਿਤਸਰ ਸਾਹਿਬ ਦੇ ਵਿੱਚ ਜਿਹੜਾ ਡੀਐਸਪੀ ਦੀ ਅਗਵਾਈ ਦੇ ਵਿੱਚ ਪੁਲਿਸ ਅਧਿਕਾਰੀ ਜਿਹੜੇ ਅੰਮ੍ਰਿਤਪਾਲ ਸਿੰਘ ਦੇ ਜੱਦੀ ਪਿੰਡ ਜੱਲੂਪੁਰ ਖੇੜਾ ਦੇ ਵਿੱਚ ਉਹਨਾਂ ਦੀ ਪਤਨੀ ਤੋਂ ਪੁੱਛ ਪੜਤਾਲ ਕਰਨ ਦੇ ਲਈ ਪੁੱਜੇ ਸਨ। ਉਹਨਾਂ ਦੀ ਪਤਨੀ ਜਿਹੜੀ ਹੈ, ਉਹਨਾਂ ਦਾ ਤਾਲੁਕਾਤ ਬਰਤਾਨੀਆ ਤੋਂ ਹੈ, ਤੇ ਉਹ ਇਹ ਦੋਸ਼ ਲਾਇਆ ਗਿਆ ਕਿ ਜਿਹੜਾ ਵਾਰਸ ਪੰਜਾਬ ਦੇ ਜਥੇਬੰਦੀ ਹੈ, ਇਹਦੇ ਲਈ ਵਿਦੇਸ਼ਾਂ ਤੋਂ ਜਿਹੜਾ ਫੰਡ ਹੈ, ਉਸ ਫੰਡਾਂ ਦੇ ਵਿੱਚ ਇਕੱਠਾ ਕਰਨ ਦੇ ਵਿੱਚ ਉਸ ਬੀਬੀ ਜੀ ਦਾ ਨਾਂ ਜਿਹੜਾ ਬੋਲਦਾ, ਇਹ ਦੋਸ਼ ਲਾਇਆ ਜਾ ਰਿਹਾ। ਅਸੀਂ ਆਪਣੇ ਕੋਲੋਂ ਨਹੀਂ ਕਹਿ ਰਹੇ। ਇਸ ਤੋਂ ਪਹਿਲਾਂ ਡੀਐਸਪੀ ਰੈਂਕ ਦੀ ਇੱਕ ਔਰਤ ਅਧਿਕਾਰੀ ਨੇ ਵੀ ਜਾ ਕੇ ਉਹਨਾਂ ਦੇ ਘਰ ਜਾ ਕੇ ਉਹਨਾਂ ਦੀ ਪਤਨੀ ਤੇ ਹੋਰ ਪਰਿਵਾਰਕ ਮੈਂਬਰਾਂ ਤੋਂ ਪੁੱਛ ਪੜਤਾਲ ਜਿਹੜੀ ਹੈ ਕੀਤੀ ਸੀਗੀ, ਤੇ ਹਾਲੇ ਵੀ ਪੁਲਿਸ ਦਾ ਕਹਿੰਦੇ ਵੀ ਉੱਥੇ ਜਿਹੜਾ ਆਉਣ ਜਾਣਾ ਉਹ ਲੱਗਿਆ ਹੋਇਆ। ਸੋ ਰੁਖ ਕਰਦੇ ਹਾਂ ਕੁਝ ਹੋਰ ਅਹਿਮ ਖਬਰਾਂ ਦੇ ਬਾਰੇ। ਪੰਜਾਬ ਵਿਧਾਨ ਸਭਾ ਦੇ ਵਿੱਚ ਹਲਵਾਰਾ ਏਅਰਪੋਰਟ ਦਾ ਨਾਮ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਨਾਂ ਤੇ ਰੱਖਣ ਦੇ ਸੰਬੰਧੀ ਮਤਾ ਜਿਹੜਾ ਉਹ ਪਾਸ ਕਰ ਦਿੱਤਾ ਗਿਆ। ਨਾਭਾ ਜੇਲ੍ਹ ਬ੍ਰੇਕ ਕਾਂਡ ਉਹ ਸੀਗਾ ਜਦੋਂ 2015 ਦੇ ਵਿੱਚ ਜਦੋਂ ਬਹਿਬਲ ਕਲਾਂ ਬਰਗਾੜੀ ਤੇ ਕੋਟਪੁਰਾ ਗੋਲੀਕਾਂਡ ਵਾਪਰੇ ਸੀ ਅਕਤੂਬਰ ਮਹੀਨੇ ਦੇ ਵਿੱਚ, ਤਾਂ ਉਸ ਤੋਂ ਬਾਅਦ ਠੀਕ 2016 ਦੇ ਵਿੱਚ ਨਾਭਾ ਜੇਲ੍ਹ ਬ੍ਰੇਕ ਕਾਂਡ ਵਾਪਰ ਗਿਆ ਸੀ। ਨਾਭਾ ਜੇਲ੍ਹ ਬ੍ਰੇਕ ਕਾਂਡ ਦੇ ਵਿੱਚ ਕੀ ਹੋਇਆ ਸੀਗਾ ਕਿ ਪਲਵਿੰਦਰ ਪਿੰਦਾ ਤੇ ਉਹਦੇ ਸਾਥੀਆਂ ਨੇ 2016 ਦੀ ਗੱਲ ਹੈ, ਜਦੋਂ ਹੋਰ ਗੈਂਗਸਟਰਾਂ ਦੇ ਨਾਲ ਹਥਿਆਰਾਂ ਦੇ ਨਾਲ ਲੈਸ ਹੋ ਕੇ ਨਾਭਾ ਸਥਿਤ ਉੱਚ ਸਿਕਿਉਰਿਟੀ ਜੇਲ੍ਹ ਤੇ ਹਮਲਾ ਕੀਤਾ ਸੀਗਾ, ਤੇ ਕਈ ਇੱਥੋਂ ਜਿਹੜੇ ਆ ਆਪਾਂ ਕਹਿ ਸਕਦੇ ਹਾਂ ਕਿ ਖਾਲਿਸਤਾਨ ਕਮਾਂਡੋ ਫੋਰਸ ਦੇ ਕਾਰਕੁਨ ਹਰਮਿੰਦਰ ਸਿੰਘ ਮਿੰਟੂ ਤੇ ਕਸ਼ਮੀਰਾ ਸਿੰਘ ਗਲਵੱਟੀ ਸਮੇਤ ਹੋਰ ਵੀ ਕਈ ਜਿਹੜੇ ਗੈਂਗਸਟਰ ਆ ਉਹਨਾਂ ਨੂੰ ਛੁਡਵਾ ਲਿਆ ਸੀਗਾ ਵਿੱਕੀ ਗੌਂਡਰ ਤੇ ਗੁਰਪ੍ਰੀਤ ਸੇਖੋਂ। ਪੁਲਿਸ ਰਿਕਾਰਡ ਦੇ ਮੁਤਾਬਕ ਮਿੰਟੂ ਪਾਕਿਸਤਾਨ ਦੇ ਵਿੱਚ ਰਹਿੰਦਾ ਰਿਹਾ, ਜਿਸ ਨੂੰ ਥਾਈਲੈਂਡ ਤੋਂ ਕਾਬੂ ਕੀਤਾ ਗਿਆ ਸੀ ਤੇ ਪਟਿਆਲਾ ਲਿਆਂਦਾ ਗਿਆ ਸੀਗਾ। ਨਾਭਾ ਜੇਲ੍ਹ ਦੇ ਵਿੱਚੋਂ ਫਰਾਰ ਹੋਣ ਉਪਰੰਤ ਮਿੰਟੂ ਨੂੰ ਉਸੇ ਹੀ ਰਾਤ ਦਿੱਲੀ ਪੁਲਿਸ ਨੇ ਦਿੱਲੀ ਦੇ ਵਿੱਚੋਂ ਕਾਬੂ ਕਰ ਲਿਆ ਸੀਗਾ। ਕੁਝ ਸਾਲ ਬਾਅਦ ਉਸ ਦੀ ਪਟਿਆਲਾ ਜੇਲ੍ਹ ਦੇ ਵਿੱਚ ਦਿਲ ਦਾ ਦੌਰਾ ਪੈਣ ਕਰਕੇ ਮੌਤ ਹੋਈ ਸੀ। ਇਸੇ ਦਰਮਿਆਨ ਕਸ਼ਮੀਰਾ ਸਿੰਘ ਗਲਵੱਟੀ ਜਿਹੜਾ ਉਹ ਹਾਲੇ ਤੱਕ ਪੁਲਿਸ ਦੇ ਹੱਥ ਨਹੀਂ ਆਇਆ। ਉਧਰ ਖਤਰਨਾਕ ਗੈਂਗਸਟਰ ਮੰਨੇ ਜਾਂਦੇ ਵਿੱਕੀ ਗੌਂਡਰ ਨੂੰ ਉਸ ਦੇ ਇੱਕ ਹੋਰ ਸਾਥੀ ਸਮੇਤ ਜਿਹੜਾ ਉਹ ਪੁਲਿਸ ਮੁਕਾਬਲੇ ਦੇ ਵਿੱਚ ਮਾਰ ਦਿੱਤਾ ਗਿਆ ਸੀ। ਬਾਅਦ ਦੇ ਵਿੱਚ
ਵਿੱਕੀ ਗਾਉਂਡਰ ਦੇ ਜਿਹੜੇ ਪਿਤਾ ਜੀ ਨੇ ਉਹ ਵੀ ਰੇਲ ਦੀ ਪਟੜੀ ਦੇ ਤੇ ਜਾ ਕੇ ਉਹਨਾਂ ਨੇ ਸੁਸਾਈਡ ਕਰ ਲਿਆ ਸੀਗਾ। ਰੇਲ ਦੇ ਅੱਗੇ ਕੁੱਦ ਕੇ ਉਹਨਾਂ ਨੇ ਖੁਦਕੁਸ਼ੀ ਕਰ ਲਈ ਸੀਗੀ। ਤੇ ਬਾਕੀ ਜਿਹੜੇ ਗੈਂਗਸਟਰ ਜਿੰਨੇ ਵੀ ਭੱਜੇ ਸੀਗੇ ਇਹਨਾਂ ਨੂੰ ਵੱਖ-ਵੱਖ ਥਾਵਾਂ ਤੋਂ ਗ੍ਰਿਫਤਾਰ ਕਰ ਲਿਆ ਸੀਗਾ। ਹੁਣ ਇਸ ਮਾਮਲੇ ਦੇ ਵਿੱਚ 22 ਜਣਿਆਂ ਨੂੰ ਦੋਸ਼ੀ ਕਰਾਰ ਦਿੱਤਾ ਗਿਆ, 6 ਜਣਿਆਂ ਨੂੰ ਬਰੀ ਕਰ ਦਿੱਤਾ ਗਿਆ। ਦੋਸ਼ੀ ਕਰਾਰ ਦਿੱਤੇ ਗਏ ਜਿੰਨੇ ਵੀ ਮੁਲਜ਼ਮ ਨੇ ਉਹਨਾਂ ਨੂੰ ਸਜ਼ਾ ਅਦਾਲਤ ਨੇ ਸੁਣਾਉਣੀ ਹੈ ਜਾਂ ਇਸ ਸੰਬੰਧੀ ਫੈਸਲਾ ਆਉਣਾ ਹੈ 23 ਮਾਰਚ ਨੂੰ। ਸੋ ਇਹ ਜਿਹੜੀ ਹੈ ਨਾਭਾ ਜੇਲ੍ਹ ਬ੍ਰੇਕ ਕਾਂਡ। ਪਰ ਤੁਸੀਂ ਇਹ ਦੇਖੋ ਕਿ 2016 ਦੇ ਵਿੱਚ ਨਾਭਾ ਜੇਲ੍ਹ ਬ੍ਰੇਕ ਕਾਂਡ ਵਾਪਰਿਆ, 2017 ਦੇ ਵਿੱਚ ਕਾਂਗਰਸ ਦੀ ਸਰਕਾਰ ਆਈ, ਉਦੋਂ ਅਕਾਲੀ ਦਲ ਦੀ ਸੀ। ਕਾਂਗਰਸ ਦੀ ਸਰਕਾਰ ਸਮੇਂ ਵੀ ਇਹ ਦੋਸ਼ ਲੱਗਦੇ ਰਹੇ ਕਿ ਮੁਖਤਾਰ ਅੰਸਾਰੀ ਜਿਹੜਾ ਕਿ ਯੂਪੀ ਦਾ ਗੈਂਗਸਟਰ ਸੀ, ਉਹਨੂੰ ਲਿਆ ਕੇ ਇੱਥੇ ਪੰਜਾਬ ਦੀਆਂ ਜੇਲ੍ਹਾਂ ਦੇ ਵਿੱਚ ਐਸ਼ ਕਰਾਈ ਗਈ। ਇਹ ਦੋਸ਼ ਲਾਉਣ ਵਾਲੇ ਭਗਵੰਤ ਮਾਨ ਜਾਂ ਆਮ ਆਦਮੀ ਪਾਰਟੀ ਵਾਲੇ, ਉਹਨਾਂ ਦੀ ਸਰਕਾਰ ਦੇ ਵਿੱਚ ਕੀ ਹੋਇਆ? ਹੁਣ ਦੋਸ਼ ਲੱਗ ਰਹੇ ਨੇ ਕਿ ਜੇਲ੍ਹਾਂ ਦੇ ਵਿੱਚੋਂ ਵੀਡੀਓ ਕਾਲਿੰਗ ਹੁੰਦੀ ਹੈ ਤੇ ਬਕਾਇਦਾ ਲਾਈਟ ਕੈਮਰਾ ਐਕਸ਼ਨ, ਉਹ ਜਿਵੇਂ ਫਿਲਮਾਂ 'ਚ ਨਹੀਂ ਬੋਲਿਆ ਜਾਂਦਾ, ਉਸ ਤਰੀਕੇ ਦਾ ਸਾਰਾ ਜਿਹੜਾ ਪ੍ਰਕਰਨ ਆ ਉਹ ਕੀਤਾ ਜਾਂਦਾ। ਸੋ ਇਹ ਬਦਲਾਅ ਜੀ ਜਿਹੜਾ 16 ਤੋਂ ਲੈ ਕੇ 22 ਤੱਕ ਅਸੀਂ ਦੇਖਦੇ ਹਾਂ। ਇਸੇ ਦਰਮਿਆਨ ਸੈਂਕੜੇ ਖਬਰਾਂ ਇਹੋ ਜਿਹੀਆਂ ਆਈਆਂ ਜਿਨ੍ਹਾਂ ਦੇ ਵਿੱਚ ਪੰਜਾਬ ਪੁਲਿਸ ਦੇ ਕੁਝ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ, ਮੁਲਾਜ਼ਮਾਂ ਨੂੰ ਗ੍ਰਿਫਤਾਰ ਕੀਤਾ ਗਿਆ ਜਿਹੜੇ ਅੰਦਰ ਨਸ਼ਾ ਲਿਜਾ ਰਹੇ ਸੀ। ਸਿਮ ਕਾਰਡ, ਫੋਨ, ਮੋਬਾਈਲ ਫੋਨ ਪਤਾ ਨਹੀਂ ਕਿੰਨੇ ਬਰਾਮਦ ਹੋ ਗਏ ਪੰਜਾਬ ਦੀਆਂ ਜੇਲ੍ਹਾਂ ਦੇ ਵਿੱਚੋਂ। ਏਡਜ਼, ਹੈਪੇਟਾਈਟਸ ਸੀ ਦੇ ਮਰੀਜ਼ਾਂ ਦੀਆਂ ਗਿਣਤੀਆਂ ਕਿੰਨੀ ਵਾਰੀ ਖਬਰਾਂ ਸ਼ੇਅਰ ਕੀਤੀਆਂ। ਪੰਜਾਬ ਦੇ ਜੇਲ੍ਹਾਂ ਦੇ ਵਿੱਚੋਂ ਜਿਹੜੇ ਦੂਜੇ ਮਰੀਜ਼ ਨੇ ਜਾਂ ਖੁਦਕੁਸ਼ੀਆਂ ਦੀਆਂ ਘਟਨਾਵਾਂ ਕਿੰਨੀਆਂ ਜਿਹੜੀਆਂ ਉਹ ਖਬਰਾਂ ਸਾਂਝੀਆਂ ਕੀਤੀਆਂ। ਜੇਲ੍ਹਾਂ ਦੇ ਵਿੱਚੋਂ ਕਤਲ ਹੋਏ ਤੇ ਕਤਲਾਂ ਦੀ ਵੀਡੀਓ ਸਾਹਮਣੇ ਆਈ। ਜਿਹੜਾ ਹੁਣੇ ਲਾਰੈਂਸ ਬਿਸ਼ਨੋਈ ਗਰੁੱਪ ਤੇ ਜੱਗੂ ਭਗਵਾਨਪੁਰੀਆ ਗਰੁੱਪ ਦੇ ਜਿਹੜੇ ਆਪਸੀ ਟਸਲਬਾਜ਼ੀ ਚੱਲ ਰਹੀ ਸੀ ਤੇ ਉਸ ਤੋਂ ਬਾਅਦ 2 ਗੈਂਗਸਟਰ ਜੇਲ੍ਹ ਦੇ ਵਿੱਚ ਮਾਰੇ। ਗੈਂਗਸਟਰ ਮਾਰੇ ਨਹੀਂ, ਉਹਨਾਂ ਦੀ ਵੀਡੀਓ ਬਣਾ ਕੇ ਬਾਹਰ ਆਈ। ਸੋ ਇਹ ਸਾਰਾ ਕੁਛ ਹਾਲੇ ਵੀ ਚੱਲ ਰਿਹਾ ਤੇ ਇਹ 2016 ਦੇ ਵਿੱਚ ਹੀ ਨਹੀਂ ਸੀ, ਉਸ ਤੋਂ ਪਹਿਲਾਂ ਵੀ ਪੰਜਾਬ ਦੀਆਂ ਜੇਲ੍ਹਾਂ ਦੇ ਵਿੱਚੋਂ ਜੋ ਕੁਛ ਚੱਲ ਰਿਹਾ ਸੀ ਤੇ ਉਹ ਸਮੇਂ-ਸਮੇਂ ਤੇ ਖਬਰਾਂ ਕਦੇ ਕਿਹੋ ਜਿਹੀਆਂ ਉਹ ਸਾਹਮਣੇ ਆਉਂਦੀਆਂ ਰਹੀਆਂ। ਜੇਲ੍ਹਾਂ ਨੂੰ ਅਕਸਰ ਸੁਧਾਰ ਘਰ ਕਿਹਾ ਜਾਂਦਾ, ਪਰ ਸੁਧਾਰ ਘਰ ਆਪ ਵਿਗੜੇ ਪਏ ਆ। ਸੁਧਾਰ ਘਰਾਂ ਦੀ ਆਪਦੀ ਹਾਲਤ ਮਾੜੀ ਹੋਈ ਪਈ ਹੈ ਤੇ ਉਹ ਦੂਜਿਆਂ ਨੂੰ ਕੀ ਸੁਧਾਰ ਦੇਣਗੇ। ਸੋ ਜੇਲ੍ਹ ਦੇ ਵਿੱਚ ਇਹ ਨਹੀਂ ਹੁੰਦਾ ਕਿ ਬੰਦੇ ਨੂੰ ਜੇਲ੍ਹ ਦੇ ਵਿੱਚੋਂ ਸਿੱਟਤਾ ਤੇ ਜੇਲ੍ਹ ਦੇ ਵਿੱਚ ਜੋ ਮਰਜ਼ੀ ਚੱਲ ਰਿਹਾ। ਜੇਲ੍ਹ ਦੇ ਵਿੱਚੋਂ ਇਸ ਕਰਕੇ ਬੰਦੇ ਨੂੰ ਸਜ਼ਾ ਦਾ ਐਲਾਨ ਕੀਤਾ ਜਾਂਦਾ ਕਿ ਉਹ ਇਸ ਸਮਾਜ ਦੇ ਨਾਲੋਂ ਵੱਖਰਾ ਰਵੇ ਤੇ ਵੱਖਰਾ ਰਹਿ ਕੇ ਉਹ ਅਹਿਸਾਸ ਕਰੇ ਕਿ ਮੈਂ ਸਮਾਜ ਦੇ ਨਾਲੋਂ ਟੁੱਟਿਆ ਜਾਂ ਮੈਨੂੰ ਵੱਖ ਰੱਖਿਆ ਗਿਆ ਤੇ ਮੇਰੇ 'ਚ ਕੋਈ ਗੁਨਾਹ ਵਾ, ਤੇ ਉਹ ਆਤਮ ਚਿੰਤਨ ਕਰੇ ਤੇ ਆਤਮ ਚਿੰਤਨ ਤੋਂ ਬਾਅਦ ਮੁੱਖ ਧਾਰਾ ਦੇ ਵਿੱਚ ਵਾਪਸੀ ਕਰੇ ਤੇ ਵਾਪਸੀ ਤੋਂ ਬਾਅਦ ਉਹਦੇ ਤੋਂ ਸਮਾਜ ਦੇ ਕਿਸੇ ਇਨਸਾਨ ਨੂੰ ਖਤਰਾ ਨਾ ਹੋਵੇ। ਪਰ ਇਹ ਗੱਲਾਂ ਜਿਹੜੀਆਂ ਨੇ ਇਹ ਸੋਹਣੀਆਂ ਗੱਲਾਂ ਨੇ, ਕਰਨ ਦੇ ਵਿੱਚ ਬੜੀਆਂ ਚੰਗੀਆਂ ਲੱਗਦੀਆਂ ਨੇ। ਇਮਾਨਦਾਰੀ ਬੜੀ ਚੰਗੀ ਨੀਤੀ ਹੈ, ਬੰਦੇ ਨੂੰ ਕੰਮ ਕਰਨਾ ਚਾਹੀਦਾ ਹੈ, ਬੰਦੇ ਨੂੰ ਮਿਹਨਤ ਕਰਨੀ, ਇਹ ਗੱਲਾਂ ਬੜੀਆਂ ਸੋਹਣੀਆਂ ਨੇ, ਕਰਨ ਦੇ ਵਿੱਚ ਵੀ ਬੜੀਆਂ ਸੋਹਣੀਆਂ ਲੱਗਦੀਆਂ। ਪਰ ਜਦੋਂ ਅਸੀਂ ਇਹਨਾਂ ਨੂੰ ਅਮਲੀ ਰੂਪ ਦੇ ਵਿੱਚ ਜਾਂਦੇ ਹਾਂ ਤਾਂ ਉਦੋਂ ਆਪਾਂ ਦੇਖਦੇ ਹਾਂ ਕਿ ਬਹੁਤੇ ਲੋਕ ਦੁਨੀਆ ਦੇ ਵਿੱਚ ਬਹੁਤੇ ਲੋਕ ਐਸੇ ਨੇ ਜਿਨ੍ਹਾਂ ਦੀ ਕਥਨੀ ਤੇ ਕਹਿਣੀ ਦੇ ਵਿੱਚ ਫਰਕ ਆ, ਜਿਨ੍ਹਾਂ ਦੀ ਜ਼ੁਬਾਨ ਦਾ ਉਹਨਾਂ ਦੇ ਕਿਰਦਾਰ ਦੇ ਨਾਲ ਦੂਰ-ਦੂਰ ਤੱਕ ਕੋਈ ਮੇਚ ਨਹੀਂ ਹੈ। ਜ਼ੁਬਾਨ ਤੇ ਬੜੇ ਚੰਗੇ ਨੇ ਪਰ ਕਿਰਦਾਰ ਦੇ ਵਿੱਚ ਵੇਖਿਆ ਆਪਾਂ। ਪਰ ਇਹ ਤਾਂ ਹੀ ਜੇਲ੍ਹਾਂ ਬਣਾਈਆਂ ਜਾਂਦੀਆਂ। ਜੇਲ੍ਹਾਂ ਦੇ ਹਾਲਾਤ ਕੀ ਨੇ ਉਹ ਅਸੀਂ ਤੁਹਾਨੂੰ ਦੱਸ ਹੀ ਚੁੱਕੇ ਹਾਂ ਕਿ ਜੇਲ੍ਹਾਂ ਦੇ ਵਿੱਚ ਹੋ ਕੀ ਰਿਹਾ, ਵਾਪਰ ਕੀ ਰਿਹਾ। ਔਰ ਜਿੰਨੇ ਵੀ ਲੋਕ ਇਸ ਵਿਵਸਥਾ ਨੂੰ ਬਦਲਣ ਦੇ ਲਈ ਆਏ, ਜਿੰਨੇ ਵੀ ਲੋਕ ਇਸ ਸਿਸਟਮ ਨੂੰ ਬਦਲਣ ਦਾ ਦਾਅਵਾ ਕਰਨ ਦੇ ਲਈ ਆਏ, ਪਿਛਲੇ ਦਹਾਕੇ ਤੋਂ ਵੀ ਵੱਧ ਸਮੇਂ ਦੇ ਵਿੱਚ, ਪਿਛਲੀਆਂ 3-4 ਸਰਕਾਰਾਂ ਤੋਂ ਵੀ ਵੱਧ ਸਮੇਂ ਦੇ ਵਿੱਚ ਉਹ ਜਿਹੜੀਆਂ ਚੀਜ਼ਾਂ ਸੀ ਉਹ ਹੋਰ ਹੋਰ ਗਲਤ ਹੁੰਦੀਆਂ ਗਈਆਂ, ਹੋਰ ਜ਼ਿਆਦਾ ਉਹਨਾਂ ਦੇ ਵਿੱਚ ਵਿਗਾੜ ਆਇਆ, ਹੋਰ ਜ਼ਿਆਦਾ ਵਿਗੜਦਾ ਗਿਆ। ਤੁਸੀਂ ਪੰਜਾਬ ਇੱਕ ਸਮੇਂ ਬੜੀ ਮੁਸ਼ਕਿਲ ਦੇ ਨਾਲ ਜਦੋਂ ਉਹ ਵੀ ਸਮਾਂ ਸੀ ਜਦੋਂ ਪੰਜਾਬ ਦੀ ਜਵਾਨੀ ਨੂੰ ਕੋਹ-ਕੋਹ ਕੇ ਮਾਰਿਆ ਜਾ ਰਿਹਾ ਸੀ। ਬੜੀ ਮੁਸ਼ਕਿਲ ਦੇ ਨਾਲ ਪੰਜਾਬ ਖੜਾ ਹੋਇਆ, ਪੰਜਾਬ ਦੀ ਸਰਕਾਰ ਬਣੀ, ਬਾਦਲ ਸਾਹਿਬ ਨੂੰ ਬਹੁਤ ਵੱਡਾ ਮੈਂਡੇਟ ਮਿਲਿਆ। ਲੋਕਾਂ ਨੇ ਉਮੀਦਾਂ ਲਾਈਆਂ ਕਿ ਹੁਣ ਬਦਲੂਗਾ ਸ਼ਾਇਦ ਕੁਛ, ਸਾਡੇ ਤੇ ਜ਼ਬਰ ਹੋਇਆ ਉਹਦਾ ਇਨਸਾਫ ਵੀ ਮਿਲੂਗਾ। ਪਰ ਉਹ ਉਮੀਦਾਂ ਵੀ ਢਹਿ ਢੇਰੀ ਹੋ ਗਈਆਂ। ਕੈਪਟਨ ਸਾਹਿਬ ਆਏ, ਲੋਕਾਂ ਨੇ ਆਖਿਆ ਕਿ ਚਲੋ ਬਿਊਰੋਕਰੇਸੀ ਚੰਗਾ ਕੰਮ ਕਰ ਰਹੀ ਹੈ, ਇਹ ਚੀਜ਼ਾਂ ਸਾਨੂੰ ਸੁੱਖ ਦੇਣਗੀਆਂ। ਬਾਅਦ ਦੇ ਵਿੱਚ 2007 ਦੇ ਵਿੱਚ ਫਿਰ ਅਕਾਲੀ ਦਲ ਤੇ ਫਿਰ ਤੁਹਾਨੂੰ ਪਤਾ ਹੀ ਹੈ ਉਸ ਤੋਂ ਬਾਅਦ ਕਿੰਨਾ ਕੁਛ ਹੀ ਪੰਜਾਬ ਦੇ ਵਿੱਚ ਇੱਕ ਸੀਰੀਜ਼ ਦੇ ਵਿੱਚ ਵਾਪਰਿਆ। ਖੈਰ ਗੱਲਾਂ ਬਹੁਤ ਨੇ, ਤੱਥ ਬੜੇ ਨੇ, ਫੈਕਟ ਬੜੇ ਨੇ ਸਰਕਾਰਾਂ ਦੇ ਪਾਜ ਉਧੇੜਨ ਦੇ ਲਈ, ਪਰ ਸਮਾਂ ਇਜਾਜ਼ਤ ਨਹੀਂ ਦਿੰਦਾ। ਪੰਜਾਬੀ ਰੇਡੀਓ USA ਦੇ ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਹੀ ਸਮਾਪਤ ਕਰਾਂਗੇ। ਪੰਜਾਬੀ ਰੇਡੀਓ USA ਦੀ ਅਗਲੀ ਪੇਸ਼ਕਸ਼ ਪ੍ਰੋਗਰਾਮ ਅਪਡੇਟ ਅਮਰੀਕਾ ਪ੍ਰੋਗਰਾਮ ਦੇ ਵਿੱਚ ਅਮਰੀਕਾ ਦੇ ਨਾਲ-ਨਾਲ ਵਿਸ਼ਵ ਭਰ ਦੇ ਵਿੱਚ ਵਾਪਰੀਆਂ ਅਹਿਮ ਤੇ ਵੱਡੀਆਂ ਘਟਨਾਵਾਂ, ਖਬਰਾਂ ਦੇ ਬਾਰੇ ਤੁਹਾਨੂੰ ਦਿੱਤੀਆਂ ਜਾਣਗੀਆਂ ਖਾਸ ਜਾਣਕਾਰੀਆਂ। ਪਰ ਜਾਂਦੇ-ਜਾਂਦੇ ਇੱਕ ਜਾਣਕਾਰੀ ਹੋਰ ਜਿਹੜੀ ਉਹ ਤੁਹਾਡੇ ਸਾਰਿਆਂ ਨਾਲ ਸਾਂਝੀ ਕਰਦੇ ਚੱਲੀਏ ਕਿ ਭਾਈ ਅੰਮ੍ਰਿਤਪਾਲ ਸਿੰਘ ਦੇ ਹੱਕ ਦੇ ਵਿੱਚ ਅੱਜ ਯਾਨੀ ਕਿ ਬੁੱਧਵਾਰ ਨੂੰ 22 ਮਾਰਚ ਨੂੰ 12 ਤੋਂ ਲੈ ਕੇ 2 ਵਜੇ ਤੱਕ ਜਿਹੜਾ ਉਹ ਸੈਨ ਫਰਾਂਸਿਸਕੋ ਦੇ ਵਿੱਚ ਇੰਡੀਅਨ ਕੌਂਸਲੇਟ ਦੇ ਸਾਹਮਣੇ ਧਰਨਾ ਜਿਹੜਾ ਉਹ ਦਿੱਤਾ ਜਾ ਰਿਹਾ ਤੇ ਆਵਾਜ਼ ਜਿਹੜੀ ਆ ਬੁਲੰਦ ਕੀਤੀ ਜਾ ਰਹੀ ਹੈ। ਤੇ
ਗੁਰਦੁਆਰਾ ਸਾਹਿਬ ਸਟਾਕਟਨ ਦੇ ਨਾਲ ਕਈ ਹੋਰ ਗੁਰਦੁਆਰਾ ਸਾਹਿਬਾਨ ਦੇ ਵੱਲੋਂ ਆਪ ਜੀ ਨੂੰ ਸਾਰਿਆਂ ਨੂੰ ਇਹ ਬੇਨਤੀ ਹੈ, ਅਪੀਲ ਹੈ ਕਿ ਵੱਧ ਤੋਂ ਵੱਧ ਪਹੁੰਚ ਕੇ ਉੱਥੇ ਹਾਜ਼ਰੀਆਂ ਭਰੋ। ਇਹ ਸੁਨੇਹਾ ਜਿਹੜਾ ਉਹ ਗੁਰਦੁਆਰਾ ਸਾਹਿਬ ਸਟਾਕਟਨ ਤੋਂ ਆਇਆ ਸੀਗਾ, ਤੇ ਨਾਲ ਪਰ ਇਹ ਸੁਨੇਹਾ ਵੱਖ-ਵੱਖ ਜਿੰਨੀਆਂ ਵੀ ਇੱਥੇ ਆਪਣੇ ਗੁਰਦੁਆਰਾ ਸਾਹਿਬਾਨ ਨੇ ਜਾਂ ਹੋਰ ਜਿੰਨੇ ਵੀ ਸਿੱਖ ਕਾਰਕੁਨ ਨੇ, ਉਹਨਾਂ ਦੇ ਵੱਲੋਂ ਵੀ ਇਹ ਜਿਹੜੇ ਸੁਨੇਹੇ ਨੇ ਉਹ ਵੱਖ-ਵੱਖ ਰੂਪਾਂ ਦੇ ਵਿੱਚ ਤੁਹਾਡੇ ਸਾਰਿਆਂ ਸਾਹਮਣੇ ਨੇ। ਸਮਾਂ ਹੈਗਾ ਜੀ 12 ਤੋਂ ਲੈ ਕੇ 2 ਵਜੇ ਤੱਕ ਦਾ, ਤੇ ਥਾਂ ਹੈਗੀ ਹੈ ਸੈਨ ਫਰਾਂਸਿਸਕੋ ਇੰਡੀਅਨ ਕੌਂਸਲੇਟ, ਤੇ ਅੱਜ ਬੁੱਧਵਾਰ ਨੂੰ 22 ਮਾਰਚ ਨੂੰ ਤੁਸੀਂ ਜਿਹੜਾ ਤੁਹਾਡੇ ਸਾਰਿਆਂ ਦੇ ਪਹੁੰਚਣ ਦੀ ਉੱਥੇ ਅਪੀਲ ਹੈ, ਬੇਨਤੀ ਹੈ। ਸੋ ਇਸ ਦੇ ਨਾਲ ਹੀ ਪ੍ਰੋਗਰਾਮ ਖਬਰ ਤੇ ਨਜ਼ਰ ਦੀ ਸਮਾਪਤੀ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਅਗਲਾ ਪ੍ਰੋਗਰਾਮ ਅਪਡੇਟ ਅਮਰੀਕਾ ਕੁਝ ਹੀ ਮਿੰਟਾਂ ਦੇ ਵਿੱਚ। ਬਹੁਤ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ।